ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 30 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ, ਪਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਿਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹੌਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਧਰਮ ਸਿੰਘ ਕੁਲਦੀਪ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਤੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਰੋਤਿਆਂ ਨੂੰ ਦੱਸ ਦਈਏ, ਨਵੰਬਰ ਦਾ ਆਖਰੀ ਦਿਨ ਹੈਗਾ ਆ ਤੇ ਕੈਲੀਫੋਰਨੀਆ ਜਿਹੜੀ ਸਾਡੀ ਗੋਲਡਨ ਸਟੇਟ ਆ, ਇਸ ਦੇ ਵਿੱਚ ਹਾਊਸ ਦੇ ਵਿੱਚ ਸਨ 2015 ਦੇ ਵਿੱਚ ਜਿਹੜਾ ਕੈਲੀਫੋਰਨੀਆ ਦਾ ਲੈਜਿਸਲੇਸ਼ਨ ਆ, ਉਹਨਾਂ ਨੇ ਨਵੰਬਰ ਨੂੰ ਕੈਲੀਫੋਰਨੀਆ ਸਿੱਖ ਅਮਰੀਕਨ ਅਵੇਅਰਨੈਸ ਤੇ ਐਪਰੀਸ਼ੀਏਸ਼ਨ ਮੰਥ ਡਿਕਲੇਅਰ ਕੀਤਾ ਸੀ। 5ਵਾਂ ਵੱਡਾ ਧਰਮ ਦੁਨੀਆ ਦਾ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਸਿੱਖਾਂ ਦੀ ਬਹੁਤ ਵੱਡੀ ਜਿਹੜੀ ਹਿਸਟਰੀ ਹੈਗੀ ਆ। ਵਰਜੀਨੀਆ ਲੋ ਹੈਗਨ ਕਰਕੇ ਇੱਕ ਡਾਇਰੈਕਟਰ ਆ ਏਸ਼ੀਅਨ ਪੈਸੀਫਿਕ ਆਈਲੈਂਡਰ ਦੇਸੀ ਅਮਰੀਕਨ ਸੈਂਟਰ, ਉਹਨਾਂ ਨੇ ਕਿਹਾ ਵੀ ਲਾਰਜ ਸਕੇਲ ਜਿਹੜੀ ਇਮੀਗ੍ਰੇਸ਼ਨ ਆ ਉਹ USA 'ਚ 1907 ਤੋਂ ਸ਼ੁਰੂ ਹੋਈ ਸੀ, ਪੰਜਾਬ ਰੀਜਨ ਤੋਂ। ਤੇ ਜੇ ਓਵਰਆਲ ਏਸ਼ੀਅਨ ਅਮਰੀਕਨ ਹਿਸਟਰੀ ਨੂੰ ਦੇਖਿਆ ਜਾਵੇ, ਬਹੁਤੇ ਜਿਹੜੇ ਏਸ਼ੀਅਨ ਇਮੀਗ੍ਰੈਂਟਸ ਦੇ ਵਿੱਚੋਂ ਪੰਜਾਬੀ ਜਾਂ ਸਿੱਖ, ਪੰਜਾਬੀ ਵੀ ਨਹੀਂ ਸਿੱਖ, ਪੰਜਾਬ ਤੋਂ ਇੱਥੇ ਆ ਕੇ ਰਹਿਣਾ ਸ਼ੁਰੂ ਹੋਏ ਸੀ। UC ਡੇਵਿਸ ਦੇ ਆਰਕਾਈਵਜ਼, ਉੱਥੇ ਬਹੁਤ ਜ਼ਿਆਦਾ ਜਦੋਂ ਸਿੱਖ ਇੱਥੇ ਆਏ ਹੈਗੇ ਅਮਰੀਕਾ ਦੇ ਵਿੱਚ, ਉਹਨਾਂ ਦੇ ਬਹੁਤ ਸਾਰੇ ਡਾਕੂਮੈਂਟਸ ਉਹਨਾਂ ਦੇ ਆਰਕਾਈਵਜ਼ 'ਚ ਪਏ ਹੈਗੇ ਆ। ਸੈਂਟਰਲ ਵੈਲੀ ਦੇ ਵਿੱਚ ਕਹਿੰਦੇ, ਇੰਪੀਰੀਅਲ ਵੈਲੀ ਦੇ ਵਿੱਚ, ਸਟਾਕਟਨ, ਇਹਨਾਂ ਸਾਰੇ ਏਰੀਆ ਦੇ ਵਿੱਚ ਸਿੱਖਾਂ ਨੇ ਰਹਿਣਾ ਸ਼ੁਰੂ ਕੀਤਾ। ਫਿਰ ਪਹਿਲਾ ਗੁਰਦੁਆਰਾ ਵੀ ਬਣਿਆ। ਤੇ ਲੋ ਹਾਗਨ ਦੇ ਮੁਤਾਬਕ ਕੈਲੀਫੋਰਨੀਆ ਦੇ ਕੋਲ ਬਹੁਤ ਵੱਡੀ ਸਿੱਖ ਹਿਸਟਰੀ ਆ ਤੇ ਸਾਨੂੰ ਸਾਰੇ ਕੈਲੀਫੋਰਨੀਅਨਸ ਲੋਕਾਂ ਨੂੰ ਇਹ ਸੈਲੀਬ੍ਰੇਟ ਕਰਨਾ ਚਾਹੀਦਾ ਹੈਗਾ ਆ। ਸੋ ਇਸੇ ਕਰਕੇ ਇਸ ਮੰਥ ਨੂੰ ਡਿਕਲੇਅਰ ਕੀਤਾ ਗਿਆ ਸੀ। ਪਿੱਛੇ ਜਿਹੇ ਦਦਾਰ ਸਿੰਘ ਬੈਂਸ, ਉਹਨਾਂ ਦੀ, ਜਿਨ੍ਹਾਂ ਨੂੰ ਪੀਚ ਕਿੰਗ ਕਰਕੇ ਜਾਣਿਆ ਜਾਂਦਾ ਆ, ਉਹਨਾਂ ਦੀ ਮੌਤ ਹੋਈ ਸੀ। ਉਹ ਵੀ ਲਾਸ ਐਂਜਲਸ ਟਾਈਮ ਨੇ ਕਾਫੀ ਵੱਡੀ ਇਹ ਸਟੋਰੀ ਜਿਹੜੀ ਆ ਉਹਨਾਂ ਦੇ ਸੰਬੰਧ ਦੇ ਵਿੱਚ ਲਿਖੀ ਸੀ। ਜੌਨ ਲੂ ਇੱਕ ਫੈਕਲਟੀ ਪ੍ਰੋਫੈਸਰ ਹੈਗੇ ਕਮਿਊਨੀਕੇਸ਼ਨ ਦੇ, ਸੈਨ ਡਿਏਗੋ ਸਟੇਟ ਯੂਨੀਵਰਸਿਟੀ ਦੇ। ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਹੋਰ ਲੋਕਾਂ ਦੇ ਜਿਹੜੇ ਕਲਚਰਸ ਆ, ਉਹਨਾਂ ਦੇ ਬਲੀਫ ਉਹ ਸਿੱਖਣੇ ਚਾਹੀਦੇ ਆ, ਤਾਂ ਕਿ ਫਿਰ ਸਾਰੀਆਂ ਕਮਿਊਨਿਟੀਆਂ ਇਕੱਠੀਆਂ ਹੋ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਰਹਿ ਸਕਣ। ਸਿੱਖਾਂ ਨੇ 100 ਸਾਲ ਤੋਂ ਵੱਧ ਸਮੇਂ ਦੇ ਵਿੱਚ ਆਪਣੀ ਜਿਹੜੀ ਇੱਜ਼ਤ ਆ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਕਮਾਈ ਹੈਗੀ ਆ। ਕਿਤੇ ਵੀ ਦੁਨੀਆ ਦੇ ਵਿੱਚ ਤੂਫਾਨ ਆ ਜਾਏ, ਕਿਸੇ ਮਹਾਂਮਾਰੀ ਆ ਜਾਏ, ਸਭ ਤੋਂ ਪਹਿਲਾਂ ਸਿੱਖ ਤਿਆਰ ਹੁੰਦੇ ਸੇਵਾ ਕਰਨ ਦੇ ਲਈ। ਸੋ ਬਹੁਤ ਛੋਟੀ ਕਮਿਊਨਿਟੀ ਹੋਣ ਦੇ ਬਾਬਤ ਤੇ ਬਹੁਤ ਹੀ ਜਿਹੜੀ ਵੱਡੀ ਕੰਟਰੀਬਿਊਸ਼ਨ, ਚਾਹੇ ਸਿੱਖ ਕਿਸੇ ਵੀ ਮੁਲਕ ਦੇ ਵਿੱਚ ਗਏ ਹੈਗੇ ਆ, ਉਹ ਪਾਉਂਦੇ ਹੈ। ਜੀ ਇਸੇ ਸੰਬੰਧ ਵਿੱਚ ਹਰਜੋਤ ਸਿੰਘ ਜੀ, ਸਿੱਖ ਹਿਸਟਰੀ ਮੰਥ ਨੂੰ ਰੈਕੋਗਨਾਈਜ਼ ਕੀਤਾ ਗਿਆ ਕੱਲ, ਜਿਹੜੀ ਸੈਕਰਾਮੈਂਟੋ ਦੀ ਜਿਹੜੀ ਸਿਟੀ ਕਾਉਂਸਲ ਆ ਉਸ ਦੇ ਦੁਆਰਾ। ਉੱਥੋਂ ਇਹ ਜਿਹੜੇ ਮੇਅਰ ਆ ਤੇ ਹੋਰ ਜਿਹੜੇ ਪੰਜਾਬੀ ਆ, ਸਿੱਖ ਆ, ਉੱਥੇ ਪਹੁੰਚੇ ਹੋਏ ਸੀਗੇ ਤੇ ਇਸ ਨੂੰ ਰੈਕੋਗਨਾਈਜ਼ ਕੀਤਾ ਗਿਆ। ਉੱਥੇ ਸਕੂਲ ਬੋਰਡ ਦੇ ਲਈ ਨਵਾਂ ਜਿੱਤਿਆ ਮੈਂਬਰ ਜਸਜੀਤ ਸਿੰਘ, ਉਹ ਵੀ ਉੱਥੇ ਸ਼ਾਮਲ ਸੀ ਤੇ ਜਕਾਰਾ ਮੂਵਮੈਂਟ ਦੇ ਜਿਹੜੇ ਕੁਛ
ਨਾਲ ਵਾਲੰਟੀਅਰ ਤੇ ਕੰਮ ਕਰਨ ਵਾਲੇ ਜਿਹੜੇ ਉੱਥੇ ਸ਼ਾਮਲ ਸੀਗੇ। ਸੋ ਨਵੰਬਰ ਮਹੀਨੇ ਨੂੰ ਜਿਸ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਵੀ ਹੁਣ ਜ਼ਿਕਰ ਕਰ ਰਹੇ ਹਾਂ, ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖੀ ਦੇ ਜਿਹੜੇ ਫਾਊਂਡਰ ਬਾਨੀ ਆ, ਉਹਨਾਂ ਦੇ ਜਿਹੜੇ ਜਨਮ ਦਿਹਾੜੇ ਨੂੰ, ਪ੍ਰਕਾਸ਼ ਪੁਰਬ ਨੂੰ ਜਿਹੜਾ ਆ ਸਮਰਪਿਤ ਇਹ ਨਵੰਬਰ ਦਾ ਮਹੀਨਾ ਜਿਹੜਾ ਖਾਸ ਤੌਰ ਦੇ ਉੱਤੇ ਇਹ ਮਨਾਇਆ ਜਾਂਦਾ ਆ। ਤੇ ਨਾਲ ਹੀ ਜਿੱਦਾਂ ਆਪਾਂ ਨੂੰ ਪਤਾ ਵੀ ਨਗਰ ਕੀਰਤਨ ਵੀ ਸਜਾਇਆ ਜਾਂਦਾ ਯੂਨੀਵਰਸਿਟੀ ਦੇ ਵਿੱਚ, ਤੇ ਹੋਰ ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਹੁੰਦੀਆਂ ਆ। ਸੋ ਉਹਨਾਂ ਟ੍ਰੈਡੀਸ਼ਨਸ ਨੂੰ ਜਿਹੜਾ ਰੈਕੋਗਨਾਈਜ਼ ਕੀਤਾ ਗਿਆ ਆ। ਰੈਜ਼ੋਲੂਸ਼ਨ ਜਿਹੜਾ ਆ ਸਿਟੀ ਕਾਉਂਸਲ ਦੇ ਵਿੱਚ, ਸੈਕਰਾਮੈਂਟੋ ਦੀ ਸਿਟੀ ਕਾਉਂਸਲ ਦੇ ਵਿੱਚ ਪਾਸ ਹੋਇਆ ਆ। ਸੋ ਡੈਰਲ ਸਟਾਈਨਬਰਗ ਜਿਹੜੇ ਮੇਅਰ ਨੇ, ਉਸ ਦੇ ਨਾਲ ਜਿਹੜੇ ਵੱਖ-ਵੱਖ ਡਿਸਟ੍ਰਿਕਟਸ ਦੇ ਜਿਹੜੇ ਕਾਉਂਸਲ ਮੈਂਬਰ ਆ, ਉਹਨਾਂ ਨੇ ਇਸ ਰੈਜ਼ੋਲੂਸ਼ਨ ਦੇ ਉੱਤੇ ਸਾਈਨ ਕੀਤੇ ਆ। ਇਟਸ ਏ ਹਾਈ ਟਾਈਮ ਐਲ ਗਰੋਵ ਦੇ ਵਿੱਚ, ਜਿੱਥੇ ਆਪਣੀ ਵੀ ਇੱਕ ਪੰਜਾਬੀ ਕੁੜੀ ਹੀ ਜਿਹੜੀ ਮੇਅਰ ਆ, ਵੀ ਉੱਥੇ ਵੀ ਇੱਦਾਂ ਦੀ ਜਿਹੜੀ ਚੀਜ਼ ਹੋਵੇ। ਬਹੁਤ ਸਾਰੇ ਥਾਵਾਂ ਦੇ ਉੱਤੇ ਹੁਣ ਨਵੇਂ ਜਿਹੜੇ ਜਿੱਤ ਕੇ ਪਹੁੰਚ ਰਹੇ ਆ, ਅਸੀਂ ਵੀ ਉਮੀਦ ਕਰਦੇ ਹਾਂ ਉਹਨਾਂ ਸਾਰਿਆਂ ਤੋਂ ਵੀ, ਜਿੱਤਣ ਵਾਲਿਆਂ ਤੋਂ ਵੀ, ਉਹ ਇੱਦਾਂ ਦੀਆਂ ਚੀਜ਼ਾਂ ਸਿੱਖੀ ਬਾਰੇ ਹੋਰ ਦੱਸਣ ਦੇ ਲਈ ਤੇ ਸਿੱਖੀ ਨੂੰ ਰੈਕੋਗਨਾਈਜ਼ ਕਰਨ ਦੇ ਲਈ, ਸਿੱਖੀ ਵੇ ਆਫ ਲਾਈਫ ਨੂੰ ਰੈਕੋਗਨਾਈਜ਼ ਕਰਨ ਦੇ ਲਈ ਇੱਦਾਂ ਦੇ ਜਿਹੜੇ ਉਪਰਾਲੇ ਆ ਉਹ ਚੱਲਦੇ ਰਹਿਣ। ਤੇ ਸੈਕਰਾਮੈਂਟੋ ਦੇ ਵਿੱਚ ਜਿਨ੍ਹਾਂ ਨੇ ਇਸ ਉਦਮ ਦੇ ਵਿੱਚ ਯੋਗਦਾਨ ਪਾਇਆ, ਉਹਨਾਂ ਨੂੰ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਤੇ ਨਾਲ ਹੀ ਸਾਰਿਆਂ ਨੂੰ ਜਿਹੜੀ ਵਧਾਈ ਆ ਵੀ ਸੈਕਰਾਮੈਂਟੋ ਦੇ ਵਿੱਚ ਵੀ ਇੱਦਾਂ ਦੇ ਜਿਹੜੇ ਰੈਜ਼ੋਲੂਸ਼ਨ ਉਹ ਪਾਸ ਹੋਏ ਆ। ਬਹੁਤ ਸਾਰੇ ਲੋਕ, ਹਰਜੋਤ ਸਿੰਘ ਜੀ, ਕਹਿ ਸਕਦੇ ਵੀ ਇਹਦੇ ਨਾਲ ਹੁੰਦਾ ਕੀ ਆ, ਕੀ ਇਹਦੇ ਨਾਲ ਮਿਲ ਜਾਂਦਾ? ਰੈਕੋਗਨਾਈਜ਼ ਹੋਣਾ, ਬਾਰ-ਬਾਰ ਖਬਰਾਂ ਦੇ ਵਿੱਚ ਰਹਿਣਾ, ਇਹਦੇ ਬਾਰੇ ਜਾਣਕਾਰੀ ਜਿਹੜੀ ਉਹ ਵਧਣੀ, ਇਹੀ ਮੇਨ ਜਿਹੜੇ ਮਕਸਦ ਹੁੰਦੇ ਆ ਇਹਨਾਂ ਰੈਜ਼ੋਲੂਸ਼ਨਸ ਦੇ ਨਾਲ, ਵੀ ਆਪਣੀ ਆਈਡੈਂਟਿਟੀ ਦੇ ਬਾਰੇ, ਆਪਣੇ ਧਰਮ ਦੇ ਬਾਰੇ, ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਇੱਥੇ ਰਹਿ ਰਹੇ ਜਿਹੜੇ ਹੋਰ ਲੋਕ ਨੇ, ਜਿਹੜੇ ਅਣਜਾਣ ਨੇ, ਜਿਹੜੇ ਇਹਨਾਂ ਚੀਜ਼ਾਂ ਤੋਂ ਅਜੇ, ਉਹਨਾਂ ਨੂੰ ਪਤਾ ਲੱਗ ਕਈ ਰਾਜਕਨ ਵਿਸ਼ੇ ਜੀ ਪੜ੍ਹੇ ਲਿਖੇ ਵੀ ਲੋਕ ਉਹ ਇੰਨੇ ਬੇਵਕੂਫ ਹੁੰਦੇ ਆ ਤੇ ਤੁਸੀਂ ਸੋਚ ਨਹੀਂ ਸਕਦੇ ਕਿ ਸੋ ਵੀ ਦੇਖੋ ਜੀ, ਇਹ ਨਵੰਬਰ 84 ਦੇ ਰੈਜ਼ੋਲੂਸ਼ਨ ਅਮਰੀਕਾ 'ਚ ਪਾਈ ਜਾਂਦੇ ਆ, ਕੈਨੇਡਾ 'ਚ ਪਾਈ ਜਾਂਦੇ, ਇਹਨਾਂ ਦਾ ਕੀ ਫਾਇਦਾ ਆ? ਜਦੋਂ ਮਲੇਰਕੋਟਲੇ ਦੇ ਨਵਾਬ ਨੇ ਹਾਂ ਦਾ ਨਾਰਾ ਮਾਰਿਆ ਸੀ, ਉਹ ਹਿਸਟਰੀ ਬਣੀ ਸੀ। ਤੇ ਅੱਜ ਤੁਸੀਂ 100-200 ਸਾਲ ਨੂੰ ਜਦੋਂ ਸਿੱਖਾਂ ਦੇ ਬੱਚੇ ਦੇਖਣਗੇ ਵੀ ਯਾਰ ਸਾਡੇ ਤੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ, ਸਾਡਾ ਜੈਨੋਸਾਈਡ ਹੋਇਆ ਸੀ 1984 ਦੇ ਵਿੱਚ, ਹੁਣ ਤੱਕ ਚੱਲ ਰਿਹਾ ਆ। ਤੇ ਉਸ ਟਾਈਮ ਦੇ ਵਿੱਚ ਅਮਰੀਕਾ ਦੀਆਂ ਸਟੇਟਾਂ ਦੀਆਂ ਕਾਂਗਰਸਮੈਨ ਸੀ, ਸੈਨੇਟਰ ਸੀ, ਜਿਨ੍ਹਾਂ ਨੇ ਸਿੱਖਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ। ਸੋ ਇਹ ਹਿਸਟਰੀ ਬਣਦੀ ਹੁੰਦੀ ਆ। ਇਹ ਅੱਜ ਦੀ ਡੇਟ ਦਾ ਹੋ ਸਕਦਾ ਨਾ ਵਾਲੀ ਇੰਪੋਰਟੈਂਸ ਹੋਵੇ, ਪਰ ਆਉਣ ਵਾਲੇ ਸਮੇਂ 'ਚ ਇਹ ਹਿਸਟਰੀ ਬਣਨੀ ਹੈ। ਨਹੀਂ, ਦੇਖੋ ਇਹਦੇ ਨਾਲ ਚਰਚਾ ਹੁੰਦੀ ਆ, ਬਾਹਰਲੇ ਮੁਲਕਾਂ 'ਚ ਚਰਚਾ ਹੁੰਦੀ ਆ, ਜਦੋਂ ਬਾਕੀ ਹੋਰ ਅਰਮੀਨੀਅਨ ਲੋਕ ਕਰਵਾਉਂਦੇ ਨੇ, ਬਾਕੀ ਕਰਵਾਉਂਦੇ ਨੇ, ਉਸ ਸੇਮ ਥਿੰਗ ਹੀ ਆ। ਇਹ ਰੈਕੋਗਨਾਈਜ਼ ਹੋਣਾ, ਇਸ ਦੇ ਬਾਰੇ ਪਤਾ ਲੱਗਣਾ, ਅਣਜਾਣ ਜਿੱਥੇ ਨਹੀਂ ਪਤਾ ਉਹਦੇ ਬਾਰੇ ਪਤਾ ਹੋਵੇ, ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਅਹਿਮ ਨੇ। ਤੇ ਆਪਾਂ ਇਹ ਦੱਸਣਾ ਵੀ ਸਾਡੇ ਨਾਲ ਜਿਹੜਾ ਉਹ ਧੱਕਾ ਹੋਇਆ, ਆਲਦੋ ਅਸੀਂ ਦੇਖੋ ਚੜ੍ਹਦੀ ਕਲਾ ਦੇ ਵਿੱਚ ਆ, ਸਾਰਾ ਕੁਛ ਆ, ਪਰ ਅਸੀਂ ਇਸ ਆਪਣੇ ਇਤਿਹਾਸ ਨੂੰ ਭੁੱਲ ਨਹੀਂ ਰਹੇ। ਤੇ ਅਸੀਂ ਬਾਕੀ ਦੁਨੀਆ ਨੂੰ ਵੀ ਇਹ ਦੱਸਣਾ ਚਾਹੁੰਦੇ ਹਾਂ ਵੀ ਇੱਦਾਂ ਦਾ ਵਰਤਾਰੇ ਉਸ ਮੁਲਕ ਦੇ ਵਿੱਚ ਵਾਪਰਦੇ ਆ। ਉਹ ਮੁਲਕ ਦੀਆਂ ਜਿਹੜਾ ਕਹਿ ਲਓ ਵੀ ਪਰਤਾਂ ਵੀ ਜਿਹੜੀਆਂ ਉਸ ਦੇ ਵਿੱਚ ਉਹ ਖੁੱਲ੍ਹਦੀਆਂ ਨੇ, ਵੀ ਉਹ ਦਿਖਾਉਣ ਨੂੰ ਤਾਂ ਕਈ ਕੁਛ ਜਿਹੜਾ ਉਹ ਕਰਦਾ ਹੋਊਗਾ, ਪਰ ਅਸਲ ਦੇ ਵਿੱਚ ਅੰਦਰੂਨੀ ਤੌਰ ਦੇ ਉੱਤੇ ਉੱਥੇ ਰਹਿ ਰਹੀਆਂ ਮਾਈਨੋਰਟੀਜ਼ ਆ, ਘੱਟ ਗਿਣਤੀਆਂ ਆ, ਜਾਂ ਹੋਰ ਧਰਮ ਵਾਲੇ ਆ, ਉਹਨਾਂ ਦੇ ਨਾਲ ਉਹ ਕਿੱਦਾਂ ਦਾ ਬਿਹੇਵ ਉੱਥੇ ਕਰਦੇ ਨੇ। ਇਹੀ ਸਾਰਾ ਕੁਝ ਹੁੰਦਾ ਹੈ ਜਿਹਦੇ ਕਰਕੇ ਅੱਜ ਦੀ ਡੇਟ 'ਚ ਤੁਹਾਨੂੰ ਪਤਾ ਹੀ ਆ ਵੀ ਇਮੀਗ੍ਰੇਸ਼ਨ ਅਟਾਰਨੀ ਨੇ ਦੱਸਿਆ ਸੀ ਆਪਣੇ ਜੋ ਪੰਜਾਬੀ ਰੇਡੀਓ USA ਤੇ, ਪਈ ਅਮਰੀਕਾ ਦੇ ਵਿੱਚ ਪੋਲੀਟੀਕਲ ਅਸਾਈਲਮ ਲੈਣ ਵਾਲਿਆਂ ਦੇ ਵਿੱਚ ਪੰਜਾਬੀ 5ਵੇਂ ਨੰਬਰ ਤੇ ਆ। ਸੋ ਬਹੁਤ ਵੱਡੀ, ਸੋ ਜਦੋਂ ਇਹ ਸਾਰਾ ਕੁਝ ਇੱਥੇ ਦੀ ਸਰਕਾਰ ਨੂੰ ਪਤਾ ਲੱਗਦਾ ਨਾ, ਤਦ ਹੀ ਉਹ ਪੋਲੀਟੀਕਲ ਅਸਾਈਲਮ ਦਿੰਦੇ ਵੀ ਇਹਨਾਂ ਦਾ ਧੱਕਾ ਹੁੰਦਾ। ਤੇ ਹੁਣ ਆਪਾਂ ਹੀ ਆਪਣੇ ਮੁਲਕ ਦੀਆਂ ਕੁਝ ਖਬਰਾਂ ਵੱਲ। ਹਕੀਮ ਜੈਫਰੀਜ਼ ਹਾਊਸ ਡੈਮੋਕ੍ਰੈਟਿਕ ਲੀਡਰ ਚੁਣੇ ਗਏ ਆ। ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਕਾਲੇ ਮੂਲ ਦੇ ਜੋ ਲੀਡਰ ਆ, ਇਹਨਾਂ ਨੂੰ ਇੱਕ ਮੇਜਰ ਪੋਲੀਟੀਕਲ ਪਾਰਟੀ ਦਾ ਲੀਡਰ ਚੁਣਿਆ ਗਿਆ ਆ। ਹਾਊਸ ਸਪੀਕਰ ਨੈਂਸੀ ਪੈਲੋਸੀ ਆਪਣੀ ਪੋਜੀਸ਼ਨ ਤੋਂ ਸਟੈਪ ਡਾਊਨ ਕਰਨ ਜਾ ਰਹੇ ਆ ਜਨਵਰੀ ਦੇ ਵਿੱਚ, ਕਿਉਂਕਿ ਮੈਜੋਰਟੀ ਹੁਣ ਕਾਂਗਰਸ ਦੀ ਰਿਪਬਲਿਕਨ ਕੋਲ ਚਲੇ ਗਈ ਆ। ਸੋ ਆਪੋਜੀਸ਼ਨ ਲੀਡਰ ਦੇ ਵਿੱਚ ਜੋ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਹੋਣਗੇ, ਉਹ ਰਿਪਰੈਜ਼ੈਂਟੇਟਿਵ ਹਕੀਮ ਜੈਫਰੀਜ਼, ਆਪਾਂ ਪਿਛਲੇ ਦਿਨਾਂ 'ਚ ਵੀ ਖਬਰ ਸਾਂਝੀ ਕੀਤੀ ਸੀ, ਉਹ ਹੋਣਗੇ। ਡੈਮੋਕ੍ਰੇਟ ਆ, ਨਿਊਯਾਰਕ ਤੋਂ, ਬੜੇ ਹੀ ਵਧੀਆ ਇਨਸਾਨ ਗਿਣੇ ਜਾਂਦੇ ਆ। ਸਿੱਖਾਂ ਦੇ ਨਾਲ ਇਹਨਾਂ ਦੇ ਰਿਲੇਸ਼ਨ ਕਾਫੀ ਗੁੱਡ ਹੈਗੇ ਆ। ਕਿਤੇ ਵੀ ਜਿਹੜਾ ਸਿੱਖਾਂ ਦੇ ਨਾਲ ਇਸ਼ੂ ਆਉਂਦਾ, ਹਮੇਸ਼ਾ ਹੀ ਉਹ ਸਿੱਖਾਂ ਦੇ ਨਾਲ ਨਿਊਯਾਰਕ ਦੇ ਵਿੱਚ ਖੜਦੇ ਰਹੇ ਆ। ਪਿਛਲੇ ਮਹੀਨਿਆਂ 'ਚ ਜਦੋਂ ਉੱਥੇ ਹੇਟ ਕ੍ਰਾਈਮ ਹੋਇਆ ਸੀ, ਆਪਣੇ 2 ਬਜ਼ੁਰਗਾਂ ਨੂੰ
ਕੁੱਟਿਆ ਮਾਰਿਆ ਗਿਆ ਸੀ, ਉਸ ਟਾਈਮ ਦੇ ਵਿੱਚ ਵੀ ਸਿੱਖਾਂ ਦੇ ਨਾਲ ਪੂਰੇ ਇਹ ਮੋਢੇ ਨਾਲ ਮੋਢਾ ਲਾ ਕੇ ਉੱਥੇ ਖੜੇ ਸੀ। ਜੀ, ਸੋ ਇਹ ਜਿਹੜੇ ਹਾਊਸ ਦੇ ਮਾਈਨੋਰਟੀ ਲੀਡਰ ਦੇ ਵਿੱਚੋਂ ਜਿਹੜੇ ਉਹ ਆਉਣਗੇ 3 ਜਨਵਰੀ ਨੂੰ। ਜਿਹੜੀ 118ਵੀਂ ਕਾਂਗਰਸ ਆ ਉਸ ਨੇ ਇੱਕ ਹਿਸਾਬ ਦੇ ਨਾਲ ਸਹੁੰ ਚੱਕਣੀ ਆ, ਕਨਵੀਨ ਜਿਹੜਾ ਉਹ ਹੋਣਾ ਆ, ਤੇ ਹਾਊਸ ਦੇ ਡੈਮੋਕ੍ਰੇਟਸ ਨੇ ਆਪਣੀ 118ਵੀਂ ਕਾਂਗਰਸ ਦੇ ਲਈ 52 ਸਾਲਾ ਨਿਊਯਾਰਕਰ ਹਕੀਮ ਜੈਫਰੀਜ਼ ਪਹਿਲੇ ਕਾਲੇ ਮੁੰਡੇ ਉਹਨਾਂ ਨੂੰ ਚੁਣਿਆ ਹੈਗਾ ਆ। ਤੇ ਇਸ ਦੇ ਉੱਤੇ ਜਿਹੜੇ ਸੈਨੇਟ ਦੇ ਇਸ ਟਾਈਮ ਮੈਜੋਰਟੀ ਲੀਡਰ ਚੱਕ ਸ਼ੂਮਰ ਆ, ਉਹਨਾਂ ਨੇ ਜਿਹੜਾ ਕਿਹਾ ਵੀ ਜਿਹੜੇ ਹਾਊਸ ਦੇ ਡੈਮੋਕ੍ਰੇਟ ਲੀਡਰ ਦੇ ਵਜੋਂ ਹਕੀਮ ਜੈਫਰੀਜ਼ ਉੱਥੇ ਪਹੁੰਚੇ ਨੇ, ਇਹ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਦੇ ਵਿੱਚੋਂ ਜਿਹੜਾ ਉਹ ਹੋਊਗਾ। ਚੱਕ ਸ਼ੂਮਰ ਆਪ ਵੀ ਜਿਹੜੇ ਉਹ ਨਿਊਯਾਰਕ ਤੋਂ ਆ, ਸੋ ਦੋਨੋਂ ਹੀ ਸਦਨਾਂ ਦੇ ਵਿੱਚ ਡੈਮੋਕ੍ਰੇਟ ਪਾਰਟੀ ਵੱਲੋਂ ਨਿਊਯਾਰਕਰਸ ਹੀ ਜਿਹੜੇ ਆ ਲੀਡ ਆ ਇਸ ਟਾਈਮ ਉੱਥੇ ਕਰ ਰਹੇ ਹੈਗੇ ਆ। ਸੋ ਇਹ ਚੀਜ਼ ਜਿਹੜੀ ਦੇਖੀ ਗਈ ਆ। ਨੈਂਸੀ ਪਲੋਸੀ ਜਿਹੜੇ ਆ ਉਹ ਹੁਣ ਛੱਡ ਕੇ ਜਾ ਰਹੀ ਆ ਲੀਡਰਸ਼ਿਪ ਜਿਹੜੀ ਉਹ ਰੋਲ ਨੂੰ। ਹੁਣ ਇਹ ਨਹੀਂ ਪਤਾ ਵੀ ਉਹ ਆਪਣੀ ਸੀਟ ਨੂੰ ਵੀ ਹੌਲੀ ਹੌਲੀ ਛੱਡਣਗੇ ਜਾਂ ਅਜੇ ਨਹੀਂ, ਪਰ ਇਹ ਆ ਵੀ ਹੁਣ ਕਿਉਂਕਿ ਹੁਣ ਹਰਜੋਤ ਸਿੰਘ ਜੀ ਪੋਲੀਟਿਕਸ ਦੇ ਵਿੱਚ ਦੇਖਿਆ ਜਾਵੇ ਤਾਂ 52 ਸਾਲਾਂ ਦਾ ਕਾਫੀ ਜਵਾਨ ਹੀ ਮੰਨਿਆ ਜਾਂਦਾ ਆ। ਸੋ ਪੋਲੀਟਿਕਸ ਦੇ ਵਿੱਚ ਜਿਹੜੀ ਇਹ ਚੀਜ਼ ਦੇਖੀ ਆ, ਮੈਜੋਰਟੀ ਕਾਫੀ ਸਲਿਮ ਆ। ਦੂਜੇ ਪਾਸੇ ਜਿਹੜੇ ਕੈਵਿਨ ਮਕਾਰਥੀ ਹੋਣਗੇ ਹਾਊਸ ਦੇ ਸਪੀਕਰ ਦੇ ਵਜੋਂ ਵੀ ਉਹਨਾਂ ਦੇ ਬਣਨ ਦੀਆਂ ਸੰਭਾਵਨਾਵਾਂ ਪੂਰੀਆਂ ਹੀ ਨੇ, ਕਿਉਂਕਿ ਉਹਨਾਂ ਨੂੰ ਲੀਡਰ ਜਿਹੜਾ ਰਿਪਬਲਿਕਨ ਪਾਰਟੀ ਨੇ ਜਿਹੜਾ ਉਹ ਚੁਣ ਲਿਆ, ਬਣ ਹੀ ਜਾਣਗੇ। ਸੋ ਇਹ ਜਿਹੜੇ ਆਮੋ ਸਾਹਮਣੇ, ਇੱਕ ਪਾਸੋਂ ਜਿਹੜੇ ਆ ਹਰਜੋਤ ਸਿੰਘ ਜੀ ਕੈਲੀਫੋਰਨੀਅਨ, ਦੂਜੇ ਪਾਸੇ ਜਿਹੜੇ ਨਿਊਯਾਰਕਰ ਜਿਹੜੇ ਆ ਉਹ ਆਮੋ ਸਾਹਮਣੇ ਰਹਿਣਗੇ। ਕਾਫੀ ਕੁਛ ਕਈ ਮੁੱਦਿਆਂ ਦੇ ਉੱਤੇ ਸਿੰਘ ਜਿਹੜੇ ਆ obviously ਪੋਲਿਟਿਕਸ ਦੇ ਵਿੱਚ ਇਹਨਾਂ ਦੇ ਫਸਣਗੇ ਜੀ। ਸੋ ਬਿਲਕੁਲ ਕੈਵਿਨ ਮਕਾਰਥੀ ਸਰੋਤਿਆਂ ਨੂੰ ਦੱਸਦੀ ਜਾਈਏ, ਇਹ ਬੇਕਰਸਫੀਲਡ ਤੋਂ ਆ, ਇੱਥੇ ਦੇ ਕਾਂਗਰਸਮੈਨ ਆ। ਸੋ ਬੇਕਰਸਫੀਲਡ ਦੇ ਵਿੱਚ ਪੰਜਾਬੀਆਂ ਦੀ ਹੁਣ ਪੋਪੂਲੇਸ਼ਨ ਬਹੁਤ ਜ਼ਿਆਦਾ ਵੱਧ ਗਈ ਆ। ਕਈ ਤਾਂ ਕਹਿੰਦੇ ਵੀ 50,000 ਤੋਂ ਲੈ ਕੇ 70,000 ਤਾਂ ਹੀ ਆ। 12 ਦੇ ਕਰੀਬ ਗੁਰਦੁਆਰੇ ਆ। ਰੀਸੈਂਟਲੀ ਆਪਣੀਆਂ 2 ਕੁੜੀਆਂ ਇਲੈਕਟ ਹੋਈਆਂ, ਇੱਕ ਸਟੇਟ ਅਸੈਂਬਲੀ ਦੇ ਲਈ ਕੈਲੀਫੋਰਨੀਆ ਦੇ ਲਈ, ਇੱਕ ਸਿਟੀ ਕੌਂਸਲ ਦੇ ਲਈ। ਸੋ ਜਿੰਨੇ ਵੀ ਪੰਜਾਬੀ ਆ ਆਪਣੇ ਭੈਣ ਭਰਾ ਸਿੱਖ ਹੈਗੇ ਆ, ਸਾਰਿਆਂ ਨੂੰ ਰਲ ਕੇ ਇਸ ਲੀਡਰ ਦੇ ਪਿੱਛੇ ਵੀ ਹੁਣ ਪੈਣਾ ਚਾਹੀਦਾ। ਜਿਹੜੇ ਸਿੱਖਾਂ ਦੇ ਇਸ਼ੂ ਆ, ਪਾਰਟੀਆਂ ਦਾ ਚਲੋ ਆਉਂਦੀਆਂ ਜਾਂਦੀਆਂ ਰਹਿੰਦੀਆਂ, ਕਿਉਂਕਿ ਐਕਟਿਵ ਹੋਣਾ ਪੈਣਾ ਆਪਾਂ ਨੂੰ। ਜੋ ਸਿਚੁਏਸ਼ਨ ਪਿੱਛੇ ਬਣ ਰਹੀ ਆ ਨਾ ਇੰਡੀਆ ਦੇ ਵਿੱਚ, ਬਹੁਤ ਹੀ ਖਤਰਨਾਕ ਉਹ ਸਿਚੁਏਸ਼ਨ ਬਣ ਰਹੀ ਆ ਮਿਨੋਰਟੀਜ਼ ਦੇ ਲਈ। ਉੱਥੇ ਦਾ ਮੀਡੀਆ ਜਿਹੜਾ ਸਾਰਾ ਉੱਥੇ ਦੀ ਸਰਕਾਰ ਨੇ ਬਾਈ ਕਰ ਲਿਆ, ਜਾਂ ਸਰਕਾਰ ਦੇ ਜਿਹੜੇ ਹਮਾਇਤੀ ਆ, ਇੱਕੋ ਲਾਸਟ ਰਹਿੰਦਾ ਸੀ ਟੀਵੀ ਸਟੇਸ਼ਨ, ਉਹ ਵੀ ਉਹਨਾਂ ਨੇ ਬਾਈ ਕਰ ਲਿਆ। ਸੋ ਉੱਥੇ ਜਿਹੜਾ ਧੱਕਾ ਹੋਣਾ, ਉਹਦੇ ਅਗੇਂਸਟ ਬੋਲਣ ਵਾਲਾ ਕੋਈ ਨਹੀਂ ਹੋਣਾ। ਤੇ ਸੋਸ਼ਲ ਮੀਡੀਆ ਹੀ ਆ, ਸੋਸ਼ਲ ਮੀਡੀਆ ਨੂੰ ਉਹ ਬੰਦ ਕਰ ਦਿੰਦੇ ਆ ਜਦੋਂ ਜਿਹੜਾ ਉਹਨਾਂ ਦੇ ਨਹੀਂ ਫਿੱਟ ਪੈਂਦਾ। ਸੋ ਬਿਲਕੁਲ ਇੱਥੇ ਜਿਹੜੇ ਉਸ ਮਾਈਨੋਰਟੀਜ਼ ਤੋਂ ਉੱਥੋਂ ਆ ਕੇ ਵਸੇ, ਇਮੀਗ੍ਰੈਂਟ ਹੋ ਕੇ ਵਸੇ, ਇਹ ਫਰਜ਼ ਬਣਦਾ ਆ ਜਿਹੜੇ ਇਹਨਾਂ ਲੀਡਰਸ ਦਾ ਵੀ ਭਾਈ ਤੁਸੀਂ ਆਵਾਜ਼ ਜਿਹੜੀ ਆ ਉਹਨਾਂ ਦੀ ਬੁਲੰਦ ਕਰਨੀ ਆ ਬਾਹਰਲੇ ਮੁਲਕਾਂ 'ਚ। ਸੋ ਜਿਹੜੇ ਇਹ ਉਹਨਾਂ ਪੜ੍ਹੇ ਲਿਖਿਆਂ ਦੇ ਲਈ ਵੀ ਜਵਾਬ ਆ ਵੀ ਇੱਦਾਂ ਜਿਹੜੇ ਲੀਡਰਸ਼ਿਪ ਰੋਲਸ ਦੇ ਵਿੱਚ ਪਹੁੰਚ ਕੇ ਇਹੋ ਜਿਹੀਆਂ ਥਾਵਾਂ ਤੋਂ ਜਦੋਂ ਇਹ ਆਵਾਜ਼ ਜਾਂਦੀ ਆ, ਉੱਠਦੀ ਆ, ਤੇ ਇਹਨਾਂ ਦਾ ਅਸਰ ਜਿਹੜਾ ਉਹ ਪੈਂਦਾ। ਹੁਣ ਆਪਾਂ ਦੇਖਦੇ ਹੀ ਆ ਕੈਨੇਡਾ ਦੇ ਵਿੱਚ ਕਿੱਦਾਂ ਰੌਲਾ ਪੈਂਦਾ, ਕਿੱਦਾਂ ਭਾਰਤ ਦੇ ਜਿਹੜੇ ਸਿੰਘ ਕੈਨੇਡਾ ਦੇ ਨਾਲ ਜਿਹੜੀ ਇਸੇ ਕਰਕੇ ਜਿਹੜੇ ਉਹ ਫਸੇ ਰਹਿੰਦੇ ਆ। ਉਹ ਕਈ ਕੁਛ ਜਿਹੜਾ ਉਹ ਆਖਦੇ ਆ, ਕਿੰਨੀਆਂ ਪੁੱਠੀਆਂ ਸਿੱਧੀਆਂ ਗੱਲਾਂ ਜਿਹੜੀਆਂ ਉਹ ਕਰਦੇ, ਕਿਉਂਕਿ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਪਰ ਉੱਥੇ ਲੀਡਰਸ਼ਿਪ ਰੋਲਸ ਦੇ ਵਿੱਚ ਜਿਹੜੇ ਸਿੱਖ ਨੇ, ਮਾਈਨੋਰਟੀਜ਼ ਦੇ ਜਿਹੜੇ ਹੱਕ ਦੇ ਵਿੱਚ ਬੋਲਣ ਵਾਲੇ ਆ, ਉਹਨਾਂ ਨੂੰ ਉਹਨਾਂ ਲੀਡਰਸ ਤੋਂ, ਉਹਨਾਂ ਲੋਕਾਂ ਤੋਂ ਜਿਹੜੀ ਹਮੇਸ਼ਾ ਚਿੜ ਜਿਹੜੀ ਉਹ ਰਹਿੰਦੀ ਆ। ਸੋ ਹੋਪਫੁਲੀ ਜਿਹੜੇ ਚੁਣੇ ਗਏ ਨਵੇਂ ਨੁਮਾਇੰਦੇ ਨੇ, ਚਾਹੇ ਉਹ ਕੈਲੀਫੋਰਨੀਆ 'ਚ, ਚਾਹੇ ਉਹ ਹੋਰ ਥਾਵਾਂ ਦੇ ਵਿੱਚ, ਆਪਾਂ ਕਨੈਟੀਕਟ ਵਾਲਾ ਜਿਹੜਾ ਸਵਰਨਜੀਤ ਸਿੰਘ ਉਹਨਾਂ ਦੀ ਕੱਲ੍ਹ ਹੀ ਗੱਲ ਕਰਦੇ ਪਏ ਸੀਗੇ। ਸੋ ਇੱਦਾਂ ਦੇ ਲੀਡਰਸ ਦੀ ਜਿਹੜੀ ਉਹ ਆਪਾਂ ਨੂੰ ਹਮੇਸ਼ਾ ਦਰਕਾਰ, ਲੋੜ ਜਿਹੜੀ ਉਹ ਰਹੇਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮਾਈਲੋ ਯਾਨੋਪੋਲੋਪਸ, ਇਹ ਕਾਫੀ ਇੱਕ ਵਿਵਾਦਗ੍ਰਸਤ ਹਸਤੀ ਆ। ਹੁਣੇ ਰੀਸੈਂਟਲੀ ਟਰੰਪ ਹੁਣਾਂ ਦੇ ਨਾਲ ਜਿਹੜਾ ਵਾਈਟ ਸੁਪਰੀਮੇਸਿਸਟ ਹੋਲੋਕਾਸਟ ਡਿਨਾਇਰ ਫੈਂਟਸ, ਉਸ ਦਾ ਜਿਹੜਾ ਡਿਨਰ ਹੋਇਆ ਸੀ, ਇਸ ਬਾਬਤ ਮਾਈਲੋ ਨੇ ਇਹ ਦਾਅਵਾ ਕੀਤਾ ਹੈ, ਕਹਿੰਦਾ ਵੀ ਮੈਂ ਜਾਣ ਕੇ ਫੈਂਟਸ ਨੂੰ ਟਰੰਪ ਹੁਣਾਂ ਦੇ ਕੋਲ ਇਸ ਡਿਨਰ ਦੇ ਉੱਤੇ ਘੱਲਿਆ ਸੀਗਾ ਤਾਂ ਜੋ ਮੈਂ ਟਰੰਪ ਦੀ ਲਾਈਫ ਮਿਜ਼ਰੇਬਲ ਜਿਹੜੀ ਉਹ ਬਣਾ ਸਕਾਂ। ਇਹ ਜਿਹੜਾ ਫਾਲ ਆਊਟ ਆਪਾਂ ਦੇਖਿਆ ਵੀ ਫੈਂਟਸ ਤੇ ਕਾਨਿਆ ਵੈਸਟ ਤੇ ਡੋਨਲਡ ਟਰੰਪ ਹੁਣਾਂ ਦੀ ਜਿਹੜੀ ਮੀਟਿੰਗ ਹੋਈ, ਡਿਨਰ ਜਿਹੜਾ ਹੋਇਆ, ਜਿਸ ਤੋਂ ਬਾਅਦ ਦੇ ਵਿੱਚ ਕਾਨਿਆ ਵੈਸਟ ਨੇ ਇਹ ਕਿਹਾ ਵੀ ਟਰੰਪ ਹੁਣੇ ਕਾਫੀ ਪ੍ਰਭਾਵਿਤ ਹੋਏ ਫੈਂਟਸ ਤੋਂ, ਤੇ ਬਾਅਦ ਦੇ ਵਿੱਚ ਟਰੰਪ ਹੁਣਾਂ ਨੇ ਨਕਾਰ ਦਿੱਤਾ ਵੀ ਮੈਨੂੰ ਪਤਾ ਨਹੀਂ ਸੀ ਵੀ ਇਹ ਕਿਹੜਾ ਬੰਦਾ ਹੈ। ਤੇ ਕਾਨਿਆ ਵੈਸਟ ਆਪਣੇ ਨਾਲ 2-3 ਬੰਦੇ ਲੈ ਆਂਦੇ ਤੇ ਉਹਨਾਂ ਦੇ ਨਾਲ ਅਸੀਂ ਥੋੜੇ ਚਿਰ ਦੇ ਲਈ ਜਿਹੜਾ ਉਹ ਰੋਟੀ ਪਾਣੀ ਜਿਹੜਾ ਕਹਿ ਲਓ ਵੀ ਉਹ ਛਕਿਆ ਸੀਗਾ। ਸੋ ਹੁਣ ਮਾਈਲੋ ਨੇ ਇਹ ਦਾਅਵਾ ਕੀਤਾ, ਕਹਿੰਦਾ ਮੈਂ ਹੀ ਉਸ ਨੂੰ ਉੱਥੇ ਘਲਾਇਆ ਸੀਗਾ
ਤੇ ਇਹ ਜਾਣ-ਬੁੱਝ ਕੇ ਟਰੰਪ ਹੁਣਾਂ ਦੀ ਲਾਈਫ ਜਿਹੜੀ ਆ ਮਿਜ਼ਰੇਬਲ ਬਣਾਉਣ ਦੇ ਲਈ ਬਹੁਤ ਸਾਰੇ ਜਿਹੜੇ ਰਿਪਬਲਿਕਨ ਪਾਰਟੀ ਦੇ ਵਿੱਚੋਂ ਵੀ ਆਵਾਜ਼ ਜਿਹੜੀ ਇਸ ਚੀਜ਼ ਦੇ ਉਲਟ ਉੱਠੀ ਵੀ ਇਸ ਜਿਹੜੇ ਕਹਿ ਲਓ ਵੀ ਵਿਵਾਦਗ੍ਰਸਤ ਹਸਤੀ ਆ ਵਾਈਟ ਸੁਪਰੀਮੇਸਿਸਟ ਹੋਲੋਕਾਸਟ ਡਿਨਾਇਰ ਫੈਂਟਸ ਆ ਉਸ ਦੇ ਨਾਲ ਮੁਲਾਕਾਤ ਟਰੰਪ ਹੁਣਾਂ ਨੂੰ ਨਹੀਂ ਸੀ ਜਿਹੜੀ ਉਹ ਕਰਨੀ ਚਾਹੀਦੀ। ਸੋ ਇਹ ਹੁਣ ਇੱਕ ਨਵਾਂ ਮੋੜ ਇਸ ਪੂਰੀ ਜਿਹੜੇ ਡਿਨਰ ਨੂੰ ਲੈ ਕੇ ਸਾਹਮਣੇ ਆਇਆ ਆ। ਜੀ ਅਗਲੀ ਖਬਰ ਵੱਲ ਚੱਲੀਏ। ਜੋ ਸਟਾਰਮ ਆਇਆ ਹੈਗਾ ਸਾਊਥ ਦੇ ਵਿੱਚ, ਉਸਨੇ ਨੁਕਸਾਨ ਬਹੁਤ ਜ਼ਿਆਦਾ ਕੀਤਾ ਹੈਗਾ। ਕਈ ਚਰਚਸ, ਕਈ ਜਿਹੜੇ ਘਰ ਆ ਉਹਨਾਂ ਨੂੰ ਪੂਰੀ ਤਰ੍ਹਾਂ ਡਿਸਟਰੋਏ ਕਰ ਦਿੱਤਾ ਹੈਗਾ। ਜੀ ਬਿਲਕੁਲ। ਸੋ ਕਈ ਮਿਲੀਅਨ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਪਾਪੂਲੇਸ਼ਨ ਆ ਉੱਥੇ ਇਹਨਾਂ ਸਵੀਅਰ ਵੈਦਰ ਅਪਡੇਟਸ ਤੇ ਇਹਨਾਂ ਸਵੀਅਰ ਵੈਦਰ ਦੇ ਅੰਡਰ ਸੀਗੀ। 29 ਕਹਿੰਦੇ ਟੋਰਨੇਡੋ ਹੁਣ ਤੱਕ ਗਲਫ ਸਟੇਟਸ ਦੇ ਵਿੱਚ ਸਟਰਕ ਕਰ ਚੁੱਕੇ ਆ ਤੇ ਹੁਣ ਹੌਲੀ ਹੌਲੀ ਈਸਟ ਵਾਲੇ ਪਾਸੇ ਨੂੰ ਇਹ ਸਟਾਰਮ ਜਿਹੜਾ ਆ ਉਹ ਵੱਧ ਰਿਹਾ ਆ। ਤਸਵੀਰਾਂ ਦੇਖੋ ਤਾਂ ਬੜਾ ਜਿਹੜਾ ਆ ਹਰਜੋਤ ਸਿੰਘ ਦੇ ਦਿਲ ਨੂੰ ਹੌਲ ਪੈਂਦੇ ਆ ਵੀ ਕੀ ਉੱਥੇ ਬਣਿਆ ਹੋਊਗਾ। 29 ਟੋਰਨੇਡੋ ਤਾਂ ਕਹਿੰਦੇ ਕੱਲੇ ਮਿਸੀਸਿਪੀ, ਲੂਜ਼ੀਆਨਾ ਤੇ ਐਲਾਬਾਮਾ ਦੇ ਵਿੱਚ ਜਿਹੜੇ ਉਹ ਆਏ ਨੇ। ਮੌਂਟਗੋਮਰੀ ਫਾਇਰ ਰੈਸਕਿਊ ਨੇ ਕਿਹਾ ਵੀ ਇੱਕ ਬੰਦੇ ਨੂੰ ਬਚਾਇਆ ਗਿਆ ਤੇ ਨਾਲ ਜਿਹੜੀਆਂ 2 ਬੋਡੀਜ਼ ਜਿਹੜੀਆਂ ਇੱਕ ਐਲਾਬਾਮਾ ਦੇ ਹੋਮ ਦੇ ਵਿੱਚੋਂ ਕੱਢੀਆਂ ਗਈਆਂ। ਇੱਕ ਹੋਰ ਜਿਹੜਾ ਇਸ ਟਾਈਮ ਜ਼ਖਮੀ ਜਿਹੜਾ ਉਹ ਹੋਇਆ ਆ, ਫੱਟੜ ਜਿਹੜਾ ਉਹ ਦੱਸਿਆ ਜਾਂਦਾ ਆ। ਸੋ ਟੋਰਨੇਡੋਜ਼ ਕਹਿੰਦੇ ਤੜਕੇ ਸਵੇਰੇ 3:30 ਵਜੇ ਇਹ ਡੈਡਲੀ ਟੋਰਨੇਡੋ ਜਿਹੜਾ ਆ ਉਹ ਅੱਜ ਆਇਆ ਸੀਗਾ ਤੇ ਇਸ ਨੇ ਕਈ ਘਰ ਜਿਹੜੇ ਰਸਤੇ ਦੇ ਵਿੱਚ ਆਏ ਜਿਹੜੇ ਉਹ ਤਹਿਸ-ਨਹਿਸ ਕਰ ਦਿੱਤੇ। ਸਭ ਤੋਂ ਖਤਰਨਾਕ ਟੋਰਨੇਡੋਜ਼ ਦੇ ਵਿੱਚ ਹੁੰਦੀ ਹੈ ਜਿਹੜੀ ਡੈਬਰੀ ਉੱਡ ਕੇ ਇੱਕ ਘਰ ਤੋਂ ਦੂਜੇ ਘਰ ਦੇ ਵਿੱਚ ਜਾਂ ਲੋਕਾਂ 'ਚ ਜਾਂ ਹੋਰ ਥਾਵਾਂ ਦੇ ਵਿੱਚ ਜਾ ਕੇ ਜਿਹੜੀ ਉਹ ਵੱਜਦੀ ਆ। ਸੋ ਜਿਹੜੀਆਂ ਤਸਵੀਰਾਂ ਦੇਖ ਰਹੇ ਆ ਦਿਲ ਦਹਿਲਾਉਣ ਵਾਲੀਆਂ ਆ। ਲੋਕਾਂ ਦੇ ਚਾਹੇ ਲੱਕੜ ਵਾਲੇ ਘਰ ਸੀ ਤੇ ਕਈਆਂ ਨੇ ਸਿੰਡਰ ਬਲੌਕ ਵਾਲੇ ਘਰ ਬਣਾਏ ਸੀ, ਉਹ ਸਾਰੇ ਦੇ ਸਾਰੇ ਇਸ ਟਾਈਮ ਟੁੱਟੇ ਪਏ ਨਜ਼ਰ ਆ ਰਹੇ ਆ। ਸੋ ਕਾਫੀ ਜਿਹੜੀ ਹਰਜੋਤ ਸਿੰਘ ਜੀ ਇਹ ਸਥਿਤੀ ਬੈਡ ਬਣੀ ਪਈ ਆ। ਕੱਲ ਵੀ ਆਪਾਂ ਦੱਸ ਰਹੇ ਸੀਗੇ ਵੀ ਇਹ ਜਿਹੜੇ 40 ਮਿਲੀਅਨ ਤਕਰੀਬਨ ਅਮਰੀਕਨਸ ਦੇ ਉੱਤੇ ਇਹਨਾਂ ਸਾਰੇ ਸੂਬਿਆਂ 'ਚ ਰਹਿਣ ਵਾਲੇ ਉਹ ਇਸ ਸਵੀਅਰ ਵੈਦਰ ਦੇ ਅੰਡਰ ਜਿਹੜੇ ਹੋਣਗੇ। ਇਹ ਜਿਹੜੇ ਟੋਰਨੇਡੋਜ਼ ਆ ਯੂਜਲੀ ਗਰਮੀਆਂ ਦੇ ਵਿੱਚ ਜਾਂ ਸਪਰਿੰਗ ਦੇ ਵਿੱਚ, ਮਾਰਚ ਅਪ੍ਰੈਲ ਕਹਿ ਲਓ ਵੀ ਉਹਨਾਂ ਸਮਿਆਂ ਤੋਂ ਲੈ ਕੇ ਤੇ ਜੂਨ ਜੁਲਾਈ ਤੱਕ ਜਿਹੜੇ ਉਹ ਆਉਂਦੇ ਆ। ਪਰ ਇਸ ਵਾਰ ਨਾਲ ਦੇ ਨਾਲ ਠੰਡ ਦੇ ਵਿੱਚ ਜਿਹੜੇ ਉਹ ਸਿਆਲਾਂ ਦੇ ਵਿੱਚ ਇਹ ਜਿਹੜੇ ਆ ਰਹੇ ਆ। ਇਹਦੇ ਨਾਲ ਕਾਫੀ ਜ਼ਿਆਦਾ ਮੁਸ਼ਕਲ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਆ ਤੇ ਇਹ ਜਿਹੜੀ ਸਥਿਤੀ ਜਿਹੜੇ ਸਾਇੰਸਦਾਨ ਇੱਕ ਵਾਰੀ ਫੇਰ ਕਲਾਈਮੇਟ ਚੇਂਜ ਨੂੰ ਕਹਿ ਰਹੇ ਆ ਵੀ ਇਹ ਸਾਰੀਆਂ ਚੀਜ਼ਾਂ ਇਹ ਬਾਰ-ਬਾਰ ਇਹੀ ਦੱਸ ਰਹੀਆਂ ਵੀ ਆਪਣਾ ਕਲਾਈਮੇਟ ਚੇਂਜ ਕਿੰਨੀ ਤੇਜ਼ੀ ਦੇ ਨਾਲ ਜਿਹੜੇ ਵੈਦਰ ਪੈਟਰਨਸ ਆ ਉਹਨਾਂ ਨੂੰ ਬਦਲ ਰਿਹਾ ਹੈਗਾ ਆ। ਜੀ ਕਈ ਟਾਊਨ ਤਾਂ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਏ ਆ। ਇੱਕ ਮਿਸੀਸਿਪੀ ਦੇ ਵਿੱਚ ਬੈਸਫੀਲਡ ਨਾਮ ਦਾ ਟਾਊਨ ਤਾਂ ਕਹਿੰਦਾ ਪੂਰੀ ਤਰ੍ਹਾਂ ਵਾਈਪ ਆਊਟ ਹੋ ਗਿਆ। 2 ਲੋਕਾਂ ਦੀ ਉੱਥੇ ਮੌਤ ਵੀ ਹੋਈ ਆ। ਕਈ ਚਰਚ ਡੈਮੇਜ ਹੋ ਗਿਆ ਕਿਉਂਕਿ ਚਰਚ ਦੀਆਂ ਬਿਲਡਿੰਗਾਂ ਥੋੜੀਆਂ ਹਾਈ ਹੁੰਦੀਆਂ ਹੈਗੀਆਂ। ਘਰਾਂ ਦੇ ਵੀ ਬਹੁਤ ਜ਼ਿਆਦਾ ਜਿਹੜਾ ਆ ਲੌਂਡੇਸ ਕਾਉਂਟੀ ਜੋ ਆ ਉਹਦੇ ਕਈ ਏਰੀਏ ਦੇ ਵਿੱਚ ਜੋ ਘਰ ਆ ਉਹ ਪੂਰੀ ਤਰ੍ਹਾਂ ਤਬਾਹ ਹੋ ਗਏ ਹੈਗੇ ਆ। ਸੋ ਕਈ ਲੋਕਾਂ ਦੇ ਜਿਹੜੀਆਂ ਸੱਟਾਂ ਵੀ ਲੱਗੀਆਂ ਹੋਈਆਂ। ਸੋ ਪ੍ਰੋਬਲਮ ਇਹ ਆ ਵੀ ਕਿਉਂਕਿ ਨਾਈਟ ਟਾਈਮ ਦੇ ਵਿੱਚ ਟੋਰਨੇਡੋਜ਼ ਆਏ ਹੈਗੇ ਆ। ਸੋ ਨਾਈਟ ਟਾਈਮ 'ਚ ਪਤਾ ਨਹੀਂ ਲੱਗਦਾ। ਹਾਲਾਂਕਿ ਕਾਫੀ ਪ੍ਰਪੇਅਰ ਹੁੰਦੇ ਹੈਗੇ ਆ ਇਹਨਾਂ ਸ਼ਹਿਰਾਂ ਦੇ ਵਿੱਚ। ਉਹਨਾਂ ਨੇ ਬੇਸਮੈਂਟਾਂ ਬਣਾਈਆਂ ਆ, ਅਲਾਰਮ ਲੱਗ ਜਾਂਦੇ ਆ ਐਮਰਜੈਂਸੀ ਤੇ ਤੁਸੀਂ ਆਪਣੀਆਂ ਬੇਸਮੈਂਟਾਂ ਦੇ ਵਿੱਚ ਚਲੇ ਜਾਓ। ਕਈ ਏਰੀਏ ਜੋ ਹੈਗੇ ਆ ਮੋਨਰੋ ਕਾਉਂਟੀ ਜੋ ਮਿਸੀਸਿਪੀ ਦੀ ਆ ਉੱਥੇ ਫਲੱਡ ਆਏ ਹੋਏ ਹੈਗੇ ਆ ਕਿਉਂਕਿ ਮੀਂਹ ਵੀ ਬਹੁਤ ਜ਼ਿਆਦਾ ਪਿਆ ਆ। ਇਸੇ ਤਰ੍ਹਾਂ ਐਲਬਾਮਾ 'ਚ 2 ਜਾਣਿਆਂ ਦੀ ਜਿਹੜੀ ਆ ਮੌਤ ਹੋਈ ਆ। ਜੇ ਤੁਸੀਂ ਪਿਕਚਰਾਂ ਦੇਖ ਨਹੀਂ ਸਕਦੇ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਹੋਇਆ। ਪੂਰੀ ਦੀ ਪੂਰੀ ਤਰ੍ਹਾਂ ਜੋ ਬਿਲਡਿੰਗਾਂ ਆ ਉਹ ਫਲੈਟ ਹੋਈਆਂ ਪਈਆਂ ਹੈਗੀਆਂ। ਲੂਜ਼ੀਆਨਾ 'ਚ 4 ਲੋਕ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਆ। ਕਈ ਐਨੀਮਲਸ ਜੋ ਆ ਉਹ ਕਾਲਡਵੈਲ ਪ੍ਰੀ ਏਰੀਆ ਜੋ ਲੂਜ਼ੀਆਨਾ 'ਚ ਆ ਉਹ ਟੋਰਨੇਡੋ ਦੀ ਭੇਟ ਚੜ ਗਏ ਤੇ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਫਲੋਰੀਡਾ ਦੇ ਵਿੱਚ ਵੀ ਬਹੁਤ ਸਾਰੇ ਜਗ੍ਹਾ ਦੇ ਉੱਤੇ ਵਾਰਨਿੰਗ ਸੀ ਟੋਰਨੇਡੋਜ਼ ਦੀ ਤੇ ਸਟਾਰਮ ਕਾਫੀ ਵੱਡਾ ਜਿਹੜਾ ਆ ਫਲੋਰੀਡਾ ਦੇ ਵਿੱਚ ਵੀ ਆਇਆ ਹੈਗਾ ਆ। ਸੋ ਜੇ ਓਵਰਆਲ ਦੇਖਿਆ ਜਾਵੇ ਡੈਮੇਜ ਸਾਊਥ ਵੈਸਟ ਦੇ ਵਿੱਚ ਬਹੁਤ ਜ਼ਿਆਦਾ ਟੋਰਨੇਡੋਜ਼ ਨਾਲ ਪਿਛਲੀ ਰਾਤ ਹੋਇਆ ਹੈਗਾ। ਜੀ ਬਿਲਕੁਲ। ਤੇ ਕਈ ਥਾਵਾਂ ਦੇ ਉੱਤੇ ਭਾਰੀ ਬਰਫ਼ਬਾਰੀ ਵੀ ਇਸ ਦੇ ਕਰਕੇ ਜਿਹੜੇ ਈਸਟ ਵੱਲ ਨੂੰ ਜਿਹੜਾ ਉਹ ਜਾ ਰਿਹਾ ਨਿਊਯਾਰਕ ਵਾਲੇ ਪਾਸੇ ਨੂੰ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਜਾਣੀ ਆ। ਹੋਰ ਕਈ ਸੂਬਿਆਂ ਦੇ ਵਿੱਚ ਇਹ ਭਾਰੀ ਮੀਂਹ
ਦੇ ਨਾਲ ਬਰਫ਼ਬਾਰੀ ਦੀਆਂ ਸੰਭਾਵਨਾਵਾਂ ਜਿਹੜੀਆਂ ਜਤਾਈਆਂ ਜਾ ਰਹੀਆਂ ਆ। ਸੋ ਇਹਨਾਂ ਸੂਬਿਆਂ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਇਹੀ ਹਦਾਇਤਾਂ ਨੇ ਵੀ ਆਪਣੇ ਬਚਾਅ ਨੂੰ ਹੀ ਪਹਿਲਾਂ ਮੁੱਖ ਤੌਰ ਦੇ ਉੱਤੇ ਰੱਖੋ। 29 ਟੋਰਨੇਡੋ ਇੱਕ ਦਿਨ ਦੇ ਵਿੱਚ ਆ ਜਾਣੇ ਕਾਫੀ ਗੰਭੀਰ ਜਿਹੜੀ ਸਥਿਤੀ ਜਿਹੜੀ ਉਹ ਬਣ ਜਾਂਦੀ ਆ। ਇੱਕ ਵਾਰ ਫਿਰ ਜਿੰਨੇ ਵੀ ਸਾਡੇ ਸਰੋਤੇ ਖਾਸ ਕਰਕੇ ਟਰੱਕਰ ਸੁਣ ਰਹੇ ਆ, ਜੇ ਤੁਸੀਂ ਉਸ ਏਰੀਏ ਦੇ ਵਿੱਚ ਜਾ ਰਹੇ ਹੋ ਤੇ ਜਰੂਰ ਮੇਕ ਸ਼ੋਰ ਕਰ ਲਓ, ਵੈਦਰ ਚੈਨਲ ਜਰੂਰ ਸੁਣਿਆ ਕਰੋ। ਦੂਰ ਹੀ ਜਿਹੜਾ ਆ ਰਹੋ, ਕਿਉਂਕਿ ਬਚਾਅ ਰੱਖੋ ਵੀ ਆਪਣਾ, ਮੁੱਖ ਦੀ ਗੱਲ ਇਹ ਆ। ਇਹ ਚੀਜ਼ ਨੂੰ ਜਿਹੜਾ ਉਹ ਅਹਿਮ ਤੁਸੀਂ ਦੇਖ ਕੇ ਰੱਖੋ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਨਿਊਜ਼ੀਲੈਂਡ ਤੋਂ ਇੱਕ ਖਬਰ ਆ ਰਹੀ ਆ, ਇੱਕ ਪਰਿਵਾਰ ਦੇ ਇੱਕ ਬੱਚੇ ਦੇ ਮਾਪਿਆਂ ਨੇ ਵੈਕਸੀਨੇਟਿਡ ਬਲੱਡ ਲੈਣ ਤੋਂ ਬੱਚੇ ਦੀ ਜਿਹੜੀ ਇੱਕ ਲਾਈਫ ਸੇਵਿੰਗ ਸਰਜਰੀ ਹੋਣੀ ਸੀ ਉਸ ਦੀ ਰਿਫਿਊਜ਼ ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਅਸੀਂ ਵੈਕਸੀਨੇਟਿਡ ਬਲੱਡ ਇਸ ਨਿਆਣੇ ਨੂੰ ਬਚਾਉਣ ਦੇ ਲਈ ਨਹੀਂ ਵਰਤਾਂਗੇ। ਨਿਊਜ਼ੀਲੈਂਡ ਦੀ ਹੈਲਥ ਸਰਵਿਸਿਜ਼ ਕਹਿੰਦੇ ਆ ਵੀ ਹੁਣ ਅਦਾਲਤ ਦੇ ਵਿੱਚ ਇਸ 'ਚ ਜਾ ਸਕਦੇ ਵੀ 4 ਮਹੀਨੇ ਦੇ ਮੁੰਡੇ ਨੂੰ, ਜਿਹੜਾ ਕਿ ਆਪ ਆਪਣੇ ਲਈ ਫੈਸਲਾ ਤਾਂ ਜਿਹੜਾ ਉਹ ਨਹੀਂ ਲੈ ਸਕਦਾ, ਤੇ ਉਸ ਦੇ ਜਿਹੜੇ ਮਾਪੇ ਆ ਉਸ ਦਾ ਹਾਰਟ ਦਾ ਆਪਰੇਸ਼ਨ ਹੋਣ ਤੋਂ ਰੋਕ ਰਹੇ ਆ, ਕਿਉਂਕਿ ਜਿਹੜਾ ਬਲੱਡ ਉਸ ਦੇ ਵਿੱਚ ਵਰਤਿਆ ਜਾਣਾ ਹੈ ਉਹ ਵੈਕਸੀਨੇਟਿਡ ਵਰਤਿਆ ਜਿਹੜਾ ਹੋ ਜਾ ਰਿਹਾ ਹੈਗਾ ਆ। ਸੋ ਇਹ ਇੱਕ ਨਵਾਂ ਜਿਹੜਾ ਹਰਜੋਤ ਸਿੰਘ ਜੀ ਵਿਵਾਦ ਵੈਕਸੀਨੇਸ਼ਨਸ ਦੇ ਉਲਟ ਨੂੰ ਲੈ ਕੇ ਜਿਹੜਾ ਆਪਾਂ ਚੱਲਦੇ ਆ ਵੀ ਉਹ ਹੁਣ ਸਾਹਮਣੇ ਜਿਹੜਾ ਉਹ ਆਇਆ ਹੈਗਾ ਆ। ਨਿਊਜ਼ੀਲੈਂਡ ਬਲੱਡ ਜਿਹੜੀ ਇਹ ਬਲੱਡ ਸਰਵਿਸ ਆ, ਉਹਨਾਂ ਨੇ ਕਿਹਾ ਵੀ ਕੋਵਿਡ-19 ਵੈਕਸੀਨ ਜਿਹੜਾ ਬਲੱਡ ਦੇ ਵਿੱਚ ਆ ਉਹ ਬ੍ਰੇਕਡਾਊਨ ਹੋ ਜਾਂਦਾ ਆ ਜਿੱਦਾਂ ਹੀ ਇੰਜੈਕਸ਼ਨ ਇਸ ਦੇ ਵਿੱਚ ਲਾਇਆ ਜਾਂਦਾ ਹੈਗਾ ਆ। ਸੋ ਕਹਿੰਦੇ ਵੀ ਵੈਕਸੀਨਸ ਦਾ ਕੋਈ ਅਸਰ ਉਸ ਦੇ ਵਿੱਚ ਨਹੀਂ ਰਹਿੰਦਾ ਜਦੋਂ ਇੱਦਾਂ ਬਲੱਡ ਵਰਤਿਆ ਜਾਂਦਾ ਹੈਗਾ ਆ। ਤੇ ਲਾਈਫ ਸੇਵਿੰਗ ਹਾਰਟ ਸਰਜਰੀ ਉਸ 4 ਮਹੀਨੇ ਦੇ ਬੱਚੇ ਨੂੰ ਚਾਹੀਦੀ ਆ, ਤੇ ਉਹਦੇ ਮਾਪੇ ਕਹਿੰਦੇ ਆ ਵੀ ਨਾਨ ਵੈਕਸੀਨੇਟਿਡ ਬਲੱਡ ਹੀ ਜਿਹੜਾ ਉਹ ਸਿਰਫ ਉਸ ਬੱਚੇ ਨੂੰ ਦਿੱਤਾ ਜਿਹੜਾ ਉਹ ਜਾ ਸਕਦਾ ਹੈ। ਸੋ ਹੁਣ ਅਦਾਲਤ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਘੜੀਸਿਆ ਜਾ ਸਕਦਾ ਆ। ਤੇ ਇਹ ਕਹਿੰਦੇ ਵੀ ਜਿਹੜੇ ਐਂਟੀ ਵੈਕਸੀਨੇਸ਼ਨ ਕੈਂਪੇਨਰ ਜਿਹੜੇ ਹੈਗੇ ਆ, ਉਹਨਾਂ ਦੇ ਨਾਲ ਇਸ ਬੱਚੇ ਦੇ ਪਰਿਵਾਰ ਦੇ ਮਾਪਿਆਂ ਨੇ ਇਸ ਬੱਚੇ ਦੇ ਮਾਪਿਆਂ ਨੇ ਜਿਹੜੀ ਉਹ ਗੱਲਬਾਤ ਕੀਤੀ ਸੀ, ਤੇ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜੀ ਹੈਲਥ ਦੀ ਸਿਚੁਏਸ਼ਨ ਆ ਉਹ ਇਸ ਪਾਸੇ ਵੱਲ ਨੂੰ ਹੁਣ ਜਿਹੜੀ ਉਹ ਵੱਧ ਰਹੀ ਹੈਗੀ ਆ। ਸੋ ਉਹਦੇ ਪਿਓ ਕਹਿੰਦਾ ਸੀਗਾ ਵੀ ਜਿਹੜਾ ਬਲੱਡ ਵਰਤਣਾ ਆ, ਅਸੀਂ ਨਹੀਂ ਚਾਹੁੰਦੇ ਵੀ ਇਹਦਾ ਜਿਹੜਾ ਖੂਨ ਆ ਵੈਕਸੀਨੇਸ਼ਨ ਦੇ ਨਾਲ ਜਿਹੜਾ ਉਹ ਭ੍ਰਿਸ਼ਟ ਹੋਵੇ, ਤੇ ਕਹਿੰਦੇ ਦੈਟਸ ਦੀ ਐਂਡ ਆਫ ਡੀਲ। ਹੁਣ ਇਹ ਨਹੀਂ ਪਤਾ ਵੀ ਉਹ ਨਿਆਣੇ ਨੂੰ ਮਰਨ ਦੇਣਗੇ ਜਾਂ ਫਿਰ ਕੀ ਜਿਹੜਾ ਹੋਊਗਾ। ਹੁਣ ਇਹ ਇੱਕ ਵੱਡਾ ਜਿਹੜਾ ਹਰਜੋਤ ਸਿੰਘ ਜੀ ਮਸਲਾ ਜਿਹੜਾ ਉਹ ਬਣ ਗਿਆ ਵੀ 4 ਮਹੀਨੇ ਦਾ ਬੱਚਾ ਤਾਂ ਆਪਣੇ ਮੂੰਹੋਂ ਬੋਲ ਕੇ ਕੁਝ ਕਹਿ ਨਹੀਂ ਸਕਦਾ ਵੀ ਉਹਦੀ ਕੀ ਚੋਇਸ ਜਾਂ ਕੀ ਨਹੀਂ ਹੈਗੀ। ਹੁਣ ਮਾਪਿਆਂ ਦੇ ਹੱਥ ਦੇ ਵਿੱਚ ਹੀ ਆ। ਹੁਣ ਇਸ ਚੀਜ਼ ਦੇ ਉੱਤੇ ਗਰਾਰੀ ਜਿਹੜੀ ਆ ਉਹਨਾਂ ਨੇ ਵੈਕਸੀਨੇਟਿਡ ਬਲੱਡ ਨੂੰ ਲੈ ਕੇ ਜਿਹੜੀ ਉਹ ਫਸਾ ਲਈ ਹੈਗੀ ਆ। ਆਮ ਲੋਕ ਤਾਂ ਇਹੀ ਕਹਿ ਰਹੇ ਆ ਵੀ ਭਾਈ ਇਹਨਾਂ ਨੂੰ ਇਹ ਜਿਹੜੀ ਲਾਈਫ ਸੇਵਿੰਗ ਜਿਹੜੀ ਹੈਗੀ ਆ ਉਹ ਕਰਾ ਲੈਣੀ ਚਾਹੀਦੀ ਆ, ਤੇ ਬਾਅਦ ਦੇ ਵਿੱਚ ਉਹ ਮਰਜ਼ੀ ਆ ਵੀ ਫਿਰ ਉਹ ਵੈਕਸੀਨੇਸ਼ਨ ਲਵਾਵੇ ਨਾ ਲਵਾਵੇ, ਉਹ ਚਲੋ ਤੁਸੀਂ ਬਾਅਦ 'ਚ ਦੇਖਿਓ। ਪਰ ਇਹ ਇੱਕ ਚੀਜ਼ ਆ। ਉੱਧਰ ਕਹਿੰਦੇ ਵੀ ਤਕਰੀਬਨ 100 ਕੁ ਜਣਿਆਂ ਦਾ ਗਰੁੱਪ ਜਿਹੜੇ ਐਂਟੀ ਵੈਕਸੀਨੇਸ਼ਨ ਸਪੋਰਟਰ ਸੀਗੇ ਉਹ ਵੀ ਉਸ ਬਿਲਡਿੰਗ ਦੇ ਬਾਹਰ ਜਿਹੜੇ ਉਹ ਪਹੁੰਚ ਗਏ। ਕਹਿੰਦੇ ਵੀ ਨਹੀਂ, ਅਸੀਂ ਜਿਹੜਾ ਅਸੀਂ ਇਸ ਮਾਪਿਆਂ ਦੇ ਨਾਲ ਆ ਵੀ ਇਹ ਬਲੱਡ ਜਿਹੜਾ ਇਸ ਬੱਚੇ ਨੂੰ ਜਿਹੜਾ ਉਹ ਨਹੀਂ ਦੇਣਾ ਚਾਹੀਦਾ। ਸੋ ਇਹ ਹੁਣ ਨਵਾਂ ਵਿਵਾਦ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਨਿਊਜ਼ੀਲੈਂਡ ਦੇ ਵਿੱਚ ਆ, ਤੇ ਇਦਾਂ ਦੇ ਵਿਵਾਦ ਐਂਟੀ ਵੈਕਸੀਨੇਸ਼ਨ ਤੇ ਵੈਕਸੀਨੇਸ਼ਨ ਦੇ ਹੱਕ ਦੇ ਉਲਟ ਵਾਲੇ ਹੋਰ ਕਈ ਥਾਵਾਂ ਤੇ ਵੀ ਆਪਾਂ ਨੂੰ ਦੇਖਣ ਨੂੰ ਮਿਲਦੇ ਰਹਿੰਦੇ। ਦੋ ਵੋਲਕੈਨੋ ਇਸ ਟਾਈਮ ਜੋ ਜਵਾਲਾਮੁਖੀ ਆਪਾਂ ਕਹਿ ਸਕਦੇ ਆ ਹਵਾਈ ਦੇ ਵਿੱਚ ਇਕੱਠੇ ਹੀ ਫਟੇ ਹੋਏ ਹੈਗੇ ਆ। ਇਹ ਕਈ ਦਹਾਕਿਆਂ ਬਾਅਦ ਵਾਪਰਿਆ ਆ, ਤੇ ਹਵਾਈ ਦੇ ਲੋਕ ਜੋ ਰਹਿਣ ਵਾਲੇ ਆ ਉਹ ਇਸ ਨੂੰ ਪਵਿੱਤਰ ਵੀ ਮੰਨ ਰਹੇ ਆ ਵੀ ਦੋ ਜੋ ਵੋਲਕੈਨੋਜ਼ ਆ ਇੱਕੋ ਟਾਈਮ ਦੇ ਉੱਤੇ ਫਟੇ ਹੈਗੇ ਆ। ਹਵਾਈ ਦਾ ਮੌਨਾ ਲਾਇਆ ਜੋ ਦੁਨੀਆ ਦਾ ਸਭ ਤੋਂ ਵੱਡਾ ਐਕਟਿਵ ਵੋਲਕੈਨੋ ਆ, ਪਹਿਲੀ ਵਾਰੀ 1984 ਤੋਂ ਬਾਅਦ ਇਹ ਫਿਰ ਹੁਣ ਫਟਿਆ ਹੈਗਾ ਆ। ਤੇ ਇਸੇ ਤਰ੍ਹਾਂ ਇੱਕ ਹੋਰ ਕਿਲੋਏ ਏਰੀਏ ਦੇ ਵਿੱਚ ਇਰਪਸ਼ਨ ਆ ਉਹ ਚੱਲ ਰਹੀ ਹੈਗੀ ਆ। ਇਹ ਕਹਿੰਦੇ ਰੇਅਰ ਟਾਈਮ ਹੈਗਾ। ਜੈਸਕਾ ਫਰੈਂਕਨ ਇੱਕ ਸਪੋਕਸ ਪਰਸਨ ਹੈਗੇ ਹਵਾਈ ਵੋਲਕੈਨੋਜ਼ ਨੈਸ਼ਨਲ ਪਾਰਕ ਦੇ, ਇਹ ਦੋ ਇਰਪਸ਼ਨ ਸਾਈਮਲਟੇਨੀਅਸਲੀ ਉੱਥੇ ਵਾਪਰ ਰਹੀਆਂ ਹੈਗੀਆਂ। ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਹਵਾਈ ਦੇ ਲੋਕ ਇਸ ਨੂੰ ਪਵਿੱਤਰ ਚੀਜ਼ ਜਾਂ ਰੱਬ ਵੱਲੋਂ ਦਿੱਤੀ ਹੋਈ ਚੀਜ਼ ਗਿਣ ਰਹੇ ਹੈਗੇ ਆ। 2018 ਦੇ ਵਿੱਚ ਜਦੋਂ ਇੱਕ ਵੋਲਕੈਨੋ ਫਟਿਆ ਸੀ ਕਿਲੋਏ ਵਾਲਾ, ਉਹਦੇ ਨਾਲ ਬਹੁਤ
ਜ਼ਿਆਦਾ ਗਿਣਤੀ 'ਚ ਹੰਡਰਡਸ ਆਫ ਹੂੰ, ਕਹਿੰਦੇ ਜਿਹੜੀ ਇਹਦੀ ਭੇਂਟ ਚੜ ਗਿਆ ਸੀ ਯੂਐਸ ਜੀਓਲੋਜੀਕਲ ਸਰਵੇ ਨੇ ਇਹ ਦੱਸਿਆ, ਤੇ ਕ੍ਰੇਟਰ ਜਿਹੜਾ ਆ ਜਿੱਥੋਂ ਜਮਾਲਾਮੁਖੀ ਫਟਦਾ ਆ ਉਹ ਬਹੁਤ ਵੱਡਾ ਹੋ ਗਿਆ ਸੀ। ਸਾਇੰਟਿਸਟ ਇਹ ਵੀ ਕਹਿ ਰਹੇ ਆ ਕਿ ਜਿਹੜਾ ਨਵਾਂ ਲਾਵਾ ਹੁਣ ਫਲੋ ਹੋ ਰਿਹਾ ਮੌਨਾ ਲੋਆ ਚੋਂ, ਇਹ 1984 ਚ ਪਹਿਲਾਂ ਫਟਿਆ ਸੀਗਾ। ਕੈਨ ਹੋਨ ਇੱਕ ਸਾਇੰਟਿਸਟ ਇੰਚਾਰਜ ਹੈਗੇ ਹਵਾਈ ਦੇ ਵੋਲਕੈਨੋ ਆਬਜ਼ਰਵੇਟਰੀ ਦੇ, ਉਹ ਕਹਿੰਦੇ ਵੀ ਅਸੀਂ ਇਸ ਨੂੰ ਮੋਨੀਟਰ ਕਰ ਰਹੇ ਹੈਗੇ ਲਾਵਾ ਨੂੰ 6 ਮੀਲ ਦੂਰ ਤੋਂ, ਸੈਡਲ ਰੋਡ ਤੋਂ। ਸੋ ਜੋ ਈਸਟ ਤੇ ਵੈਸਟ ਸਾਈਡ ਆਈਲੈਂਡ ਨੂੰ ਕਨੈਕਟ ਕਰਦਾ ਹੈਗਾ। ਸੋ ਹਜੇ ਤੱਕ ਤਾਂ ਕੋਈ ਇਸ ਏਰੀਏ ਦੇ ਵਿੱਚ ਲੋਕ ਨਹੀਂ ਰਹਿੰਦੇ ਜਿੱਥੇ ਲਾਵਾ ਫਟਿਆ ਹੈਗਾ, ਪਰ ਕਿਉਂਕਿ ਜਦੋਂ ਲਾਵਾ ਫਟਦਾ ਆ ਤੇ ਇਹਦੇ ਵਿੱਚੋਂ ਜਿਹੜੀ ਸੁਆਹ, ਐਸ਼ ਅਤੇ ਸਲਫਰ ਡਾਈਆਕਸਾਈਡ ਗੈਸ ਨਿਕਲਦੀ ਆ, ਉਹ 에ਅਰ ਕੁਆਲਿਟੀ ਨੂੰ ਵੀ ਇਫੈਕਟ ਕਰਦੀ ਆ ਤੇ ਹੋਰ ਆਪਣੀ ਹੈਲਥ ਨੂੰ ਵੀ ਇਫੈਕਟ ਕਰਦੀ ਹੈਗੀ ਆ। ਹਵਾਈ ਦੇ ਵੋਲਕੈਨੋਜ਼ ਨੈਸ਼ਨਲ ਪਾਰਕ ਹਜੇ ਤੱਕ ਖੁੱਲੇ ਹੈਗੇ ਵਿਜ਼ਟਰਸ ਦੇ ਲਈ, ਪਰ ਫਿਰ ਵੀ ਜੋ ਅਥਾਰਟੀਜ਼ ਆ ਉਹ ਇਹ ਕਹਿ ਰਹੇ ਆ ਵੀ ਜਿਹੜੇ ਵੀ ਪਾਰਕ ਦੇ ਵਿੱਚ ਕਿਸੇ ਨੇ ਵਿਜ਼ਿਟ ਕਰਨ ਜਾਣਾ ਆ ਉਹਨਾਂ ਦੇ ਵੈਬਸਾਈਟ ਜ਼ਰੂਰ ਚੈੱਕ ਕਰੋ ਵੀ ਉਹ ਬੰਦ ਤਾਂ ਨਹੀਂ, ਤੇ ਹੋਰ ਵੀ ਉਹ ਉਹਨਾਂ ਦੇ ਜਿਹੜੇ ਵੈਬਸਾਈਟਸ ਆ ਜੇ ਓਪਨ ਵੀ ਹੈਗੇ ਆ ਤਾਂ ਉਹਨਾਂ ਨੇ ਸੇਫਟੀ ਅਲਰਟਸ, 에ਅਰ ਕੁਆਲਿਟੀ ਦੇ ਹੋਰ ਇਨਫੋਰਮੇਸ਼ਨ ਵੀ ਆਪਣੀ ਵੈਬਸਾਈਟ ਤੇ ਦਿੱਤੀ ਹੋਈ। ਜੀ ਜੀ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ। ਕਿੰਨੀਆਂ ਜੌਬਸ ਕ੍ਰੀਏਟ ਹੋਈਆਂ ਉਸ ਦੇ ਬਾਰੇ, ਇਕੋਨਮੀ ਨੂੰ ਲੈ ਕੇ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ। ਆਈਡਾਹੋ ਦੇ ਵਿੱਚ ਜਿਹੜੇ ਨਿਆਣਿਆਂ ਦਾ ਕਤਲ ਹੋਇਆ ਉਸ ਨੂੰ ਲੈ ਕੇ ਕੀ ਇਸ ਟਾਈਮ ਹਲਚਲ ਚੱਲ ਰਹੀ ਆ ਉਸ ਦੇ ਬਾਰੇ ਜਾਣਕਾਰੀ ਹੋਊਗੀ। ਸੈਨ ਫਰਾਂਸਿਸਕੋ ਦੇ ਵਿੱਚ ਕਿਲਰ ਰੋਬੋਟਸ ਉਹਨਾਂ ਦੀ ਆਮਦ ਹੋਈ ਆ ਤੇ ਹੋਰ ਕਈ ਹੋਰ ਜਿਹੜੀਆਂ ਖਬਰਾਂ ਆ ਉਹ ਲੈ ਕੇ ਆਪਾਂ ਹਾਜ਼ਰ ਹੋਵਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਸਭ ਤੋਂ ਪਹਿਲਾਂ ਕੁਝ ਚਾਈਨਾ ਦੇ ਵਿੱਚ ਆ ਰਹੇ ਜਿਹੜੇ ਪ੍ਰੋਟੈਸਟ ਆ ਉਹਨਾਂ ਦੇ ਉੱਤੇ ਚਰਚਾ ਵੀ ਆਪਾਂ ਕਰਦੇ ਜਾਈਏ। ਕਹਿੰਦੇ ਵੀ ਚਾਈਨਾ ਦੇ ਵਿੱਚ ਬਹੁਤ ਘੱਟ ਦੇਖਿਆ ਗਿਆ ਵੀ ਆਰਗੇਨਾਈਜ਼ਡ ਪ੍ਰੋਟੈਸਟ ਜਿਹੜੇ ਹੋਣ। ਸੈਂਸਰਸ਼ਿਪ ਦੇ ਉੱਤੇ ਜਿਹੜੀ ਕਾਮਰੇਡੀ ਸਰਕਾਰ ਦਾ ਪੂਰਾ ਜ਼ੋਰ ਜਿਹੜਾ ਉਹ ਲੱਗਾ ਰਹਿੰਦਾ ਆ, ਤੇ ਪਰ ਕਹਿੰਦੇ ਵੀ ਇਹ ਜਿਹੜੀ ਚਾਈਨਾ ਦੀ ਜਿਹੜੀ ਸੈਂਸਰਸ਼ਿਪ ਆ, ਇਹ ਪ੍ਰੋਟੈਸਟ ਵੀ ਉਸ ਦੀ ਇੱਕ ਹਿਸਾਬ ਦੇ ਨਾਲ ਇਮਤਿਹਾਨ ਹੀ ਲੈ ਰਹੇ ਆ। ਇੰਨੀ ਸੈਂਸਰਸ਼ਿਪ ਹੋਣ ਦੇ ਬਾਵਜੂਦ ਵੀ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਉਹ ਸਾਹਮਣੇ ਆ ਰਹੀਆਂ ਨੇ। ਜਿਹੜੇ ਪ੍ਰੋਟੈਸਟ ਕਰ ਰਹੇ ਆ ਲੋਕ, ਉਧਰ ਜੀ ਜਿੰਗਪਿੰਗ ਦੇ ਉਲਟ ਵੀ ਲੋਕ ਹੋਏ ਨੇ ਵੀ ਭਾਈ ਸਾਡੇ ਸਿਰ ਦੇ ਉੱਤੇ ਆ ਕੇ ਪੱਕਾ ਹੀ ਇੱਕੋ ਹੀ ਬੰਦਾ ਜਿਹੜਾ ਉਹ ਬਿਠਾ ਦਿੱਤਾ ਗਿਆ, ਸਾਨੂੰ ਵੀ ਡੈਮੋਕ੍ਰੇਸੀ ਚਾਹੀਦੀ ਆ। ਇਹ ਮੈਨੂੰ ਲੱਗਦਾ ਘੱਟ ਹੀ ਚਾਂਸ ਆ ਹਰਜੋਤ ਸਿੰਘ ਜੀ ਉੱਥੇ ਕੋਈ ਬਹੁਤੀ ਜਲਦੀ ਕੋਈ ਤਬਦੀਲੀ ਜਿਹੜੀ ਉਹ ਆ ਸਕਦੀ ਆ, ਕਿਉਂਕਿ ਉਹਨਾਂ ਨੇ ਹੁਣ ਤੋਂ ਨਹੀਂ, ਅੱਜ ਤੋਂ ਨਹੀਂ, ਕਈ ਵਰ੍ਹਿਆਂ ਤੋਂ, ਕਈ ਦਹਾਕਿਆਂ ਨੂੰ ਲੋਕਾਂ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਕੰਟਰੋਲ ਕਰਕੇ ਰੱਖਿਆ ਆ। ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਕਰਨਾ ਹੈ, ਕਿਵੇਂ ਕਰਨਾ। ਜੇ ਕੁਛ ਕਰਨ ਦੇ ਬਾਰੇ ਸੋਚਦੇ ਆ ਜਾਂ ਹੁੰਦਾ ਆ ਤੇ ਉਹ ਝੱਟ ਦੇਣੀ ਇਹਨਾਂ ਦਾ ਜਿਹੜਾ ਅਮਲਾ ਫੈਲਾ ਆ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨ ਦੇ ਵਿੱਚ ਲੱਗ ਜਾਂਦਾ ਆ। ਸੋ ਜਿਹੜੇ ਇੰਟਰਨੈਟ ਤੇ ਯੂਜ਼ਰਸ ਆ ਉਹ ਆਪਣੀਆਂ ਵੀਡੀਓਜ਼ ਨੂੰ ਥੋੜ੍ਹਾ ਬਹੁਤਾ ਫਲਿੱਪ ਕਰਕੇ, ਚੇਂਜ ਕਰਕੇ, ਫਿਲਟਰ ਲਾ ਕੇ, ਵੀਡੀਓਜ਼ ਦੀਆਂ ਵੀਡੀਓਜ਼ ਬਣਾ ਕੇ, ਕਈ ਜਿਹੜੇ ਕ੍ਰੀਏਟਿਵ ਤਰੀਕੇ ਦੇ ਨਾਲ ਇਹ ਜਿਹੜੀਆਂ ਵੀਡੀਓਜ਼ ਆ ਉਹ ਆਨਲਾਈਨ ਪਾ ਰਹੇ ਆ, ਤਾਂ ਜੋ ਲੋਕਾਂ ਤੱਕ, ਬਾਕੀ ਲੋਕਾਂ ਤੱਕ ਵੀ ਇਹ ਜਿਹੜੀ ਗੱਲ ਆ ਉਹ ਪਹੁੰਚ ਸਕੇ। ਜੀ ਬਿਲਕੁਲ। ਹੁਣ ਆਪਾਂ ਇਕਨੋਮੀ ਦੀਆਂ ਗੱਲਾਂ ਬਾਤਾਂ ਕਰੀਏ ਤੇ ਇਕਨੋਮੀ ਦਾ ਜਿਹੜਾ ਕਾਫੀ ਅਨਰੈਸਟ ਹੈਗਾ ਪੂਰੀ ਦੁਨੀਆ ਦੇ ਵਿੱਚ, ਪਰ ਯੂਐਸ ਦੀ ਇਕਨੋਮੀ ਕਹਿੰਦੇ ਤੀਜੇ ਕੁਆਟਰ ਦੇ ਵਿੱਚ ਸਟਰੋਂਗਰ ਆਈ ਆ, ਜਿੱਦਾਂ ਆਪਾਂ ਸੋਚਦੇ ਸੀ ਉਹਦੇ ਨਾਲੋਂ। ਯੂਐਸ ਦੀ ਇਕਨੋਮੀ 2.9% ਤੇ ਗਈ ਹੈਗੀ ਆ ਜੁਲਾਈ ਤੋਂ ਲੈ ਕੇ ਸਤੰਬਰ ਤੱਕ। ਇਹ ਜੋ ਨਵਾਂ ਡਾਟਾ ਆਇਆ ਲਾਸਟ ਕੁਆਟਰ ਦਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਦਾ, ਉਹਦੇ ਮੁਤਾਬਕ। ਪਰ ਲੇ ਆਫ ਵੀ ਵੱਡੀ ਗਿਣਤੀ ਚੱਲ ਰਹੀ ਹੈਗੀ ਆ ਤੇ ਜੌਬਸ ਵੀ ਹੈਗੀਆਂ ਲੋਕਾਂ ਦੇ ਕੋਲ, ਕੁਝ ਜੌਬਸ ਘਟੀਆਂ ਹੈਗੀਆਂ ਪਰ ਸਟਿਲ ਅਜੇ ਹੈਗੀਆਂ। ਤੇ ਜਿਹੜੇ ਕਈ ਰੀਟੇਲ ਸਟੋਰਸ ਆ, ਟਾਰਗੇਟ ਵਗੈਰਾ, ਉਹਨਾਂ ਦੀ ਜਿਹੜੀ ਆ ਇਨਕਮ ਕਾਫੀ ਘਟੀ ਹੈਗੀ ਆ। ਪਰ ਬਲੈਕ ਫਰਾਈਡੇ ਆਪਾਂ ਤੁਹਾਨੂੰ ਦੱਸਿਆ ਸੀ ਤੇ ਉਹ ਕਾਫੀ ਵਧੀਆ ਰਿਹਾ ਕੰਪਨੀਆਂ ਦੇ ਲਈ। ਸੋ ਮਿਕਸਡ ਜੋ ਸਿਗਨਲ ਆ ਉਹ ਇਸ ਤਰ੍ਹਾਂ ਦੇ ਨਾਲ ਚੱਲ ਰਿਹਾ ਹੈਗਾ ਜੀ। ਅਗਲੇ 13-14 ਤਰੀਕ ਨੂੰ ਬੈਠਣਾ ਆ ਫੈਡ ਨੇ, ਉਹਨਾਂ ਨੇ ਉਹ ਦੇਖਣਾ ਵੀ 0.5% ਵਧਾਉਣਾ ਕਿ 0.25% ਇੰਟਰਸਟ ਰੇਟ ਨੂੰ ਜਿਹੜਾ ਉਹ ਵਧਾਉਣਾ ਆ। ਮੇ ਵੀ ਇਸ ਵਾਰ ਜਿੱਦਾਂ ਦੇ ਹੁਣ ਡਾਟਾ ਆ ਰਿਹਾ, ਮੇ ਵੀ 0.5% ਜਿਹੜਾ ਉਹ ਕਰ ਦੇਣ। ਪਰ ਉਹ ਸਖਤ ਨੇ, ਕਹਿੰਦੇ ਵੀ ਅਸੀਂ ਜਿੰਨੀ ਦੇਰ ਤੱਕ ਇਨਫਲੇਸ਼ਨ ਕਾਬੂ 'ਚ ਨਹੀਂ ਆ ਜਾਂਦੀ, ਇੰਟਰਸਟ ਰੇਟ ਅਸੀਂ ਵਧਾਉਂਦੇ ਰਵਾਂਗੇ। ਜਿਹੜੇ ਕੁਛ ਨਵੇਂ ਆਏ ਆંકੜੇ ADP, ਜਿਹੜੀ ਅਮਰੀਕਾ ਦੇ ਵਿੱਚ ਇਹ ਕੰਪਨੀ ਜਿਹੜੇ ਬਹੁਤ ਸਾਰੇ
ਪ੍ਰਾਈਵੇਟ ਪੇਰੋਲਸ ਰਨ ਕਰਦੀ ਆ, ਉਹਨਾਂ ਨੇ ਕਿਹਾ ਵੀ ਜਿਹੜੀ ਪ੍ਰਾਈਵੇਟ ਹਾਇਰਿੰਗ ਆ ਉਹ ਪਿਛਲੇ ਮਹੀਨੇ ਨਵੰਬਰ ਮਹੀਨੇ 'ਚ ਇਸ ਦੇ ਵਿੱਚ ਸਿਰਫ 1,27,000 ਨਵੀਆਂ ਜੌਬ ਸੀ ਉਸ ਦੇ ਵਿੱਚ ਐਡ ਹੋਈਆਂ ਆ। ਕਹਿੰਦੇ ਵੀ ਇਹ ਸੋਚਿਆ ਜਾ ਰਿਹਾ ਸੀਗਾ ਵੀ ਤਕਰੀਬਨ 2 ਕੁ ਲੱਖ ਜਾਂ 1,90,000 ਨਵੀਆਂ ਜੌਬਸ ਐਡ ਹੋਣਗੀਆਂ। ਪਿਛਲੇ ਮਹੀਨੇ 2,39,000 ਸੀਗੀਆਂ। ਸੋ ਇਸ ਵਾਰ ਮਹਿਜ 1,27,000 ਜਿਹੜੀਆਂ ਉਹ ਐਡ ਜਿਹੜੀਆਂ ਉਹ ਹੋਈਆਂ ਨੇ। ਮੈਨੂਫੈਕਚਰਿੰਗ ਦੇ ਵਿੱਚ, ਪ੍ਰੋਫੈਸ਼ਨਲ ਤੇ ਬਿਜ਼ਨਸ ਸਰਵਿਸਿਜ਼ ਦੇ ਵਿੱਚ, ਫਾਈਨੈਂਸ਼ੀਅਲ ਐਕਟੀਵਿਟੀਜ਼, ਇਨਫੋਰਮੇਸ਼ਨ ਸਰਵਿਸਿਜ਼ ਦੇ ਨਾਲ ਘਰਾਂ ਵਾਲੇ ਜਿਹੜੇ ਹੋਮ ਲੋਨਸ ਤੇ ਹੋਰ ਉਹਦੇ ਨਾਲ ਸੰਬੰਧਿਤ ਜਿਹੜੀਆਂ ਜੌਬਸ ਦੇ ਵਿੱਚ ਕਟੌਤੀ ਜਿਹੜੀ ਉਹ ਨਜ਼ਰ ਆ ਰਹੀ ਆ। ਟੈਕ ਜੌਬਸ ਦੇ ਬਾਰੇ ਆਪਾਂ ਆਲਰੇਡੀ ਦੱਸਿਆ ਵੀ ਉੱਥੇ ਕਈ ਥਾਵਾਂ ਦੇ ਉੱਤੇ ਲੇ-ਆਫਸ ਜਿਹੜੀਆਂ ਚੱਲ ਰਹੀਆਂ ਆ। ਸਿਲੀਕਨ ਵੈਲੀ ਦੇ ਵਿੱਚ ਜਿਹੜੇ ਲੀਡਰਸ ਆ ਉਹ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਆ, ਉਹ ਇਹ ਕਹਿ ਰਹੇ ਆ ਵੀ ਅਸੀਂ ਬੰਦੇ ਜ਼ਿਆਦਾ ਹਾਇਰ ਕਰ ਲਏ ਸੀਗੇ ਜਿੰਨੀ ਜ਼ਰੂਰਤ ਨਹੀਂ ਸੀ, ਸੋ ਇਸ ਲਈ ਉਹਨਾਂ ਦੀ ਜਿਹੜੀ ਹੁਣ ਸ਼ਾਂਤੀ ਜਿਹੜੀ ਉਹ ਉੱਥੇ ਕੀਤੀ ਜਾ ਰਹੀ ਆ। ਸੋ ਪਰ ਉਹਨਾਂ ਨੇ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਨਹੀਂ, ਸਾਰਾ ਕੁਝ ਜਿਹੜਾ ਆ ਉਹ ਠੀਕ ਹੀ ਚੱਲ ਰਿਹਾ ਹੈਗਾ ਆ। ਸੋ ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਬਣਦਾ ਆ। ਜੀ ਪਿਛਲੇ ਸਾਲ ਦੇ ਮੁਕਾਬਲੇ ADP ਜਿਹੜਾ ਉਹ ਦੱਸਦਾ ਕਹਿੰਦੇ 7% ਜਿਹੜੀ ਪੇ ਆ ਉਹ ਇਨਕਰੀਜ਼ ਦੇਖੀ ਗਈ ਹੈਗੀ ਆ। ਅਕਤੂਬਰ ਦੇ ਵਿੱਚ 7.7 ਸੀ ਤੇ ਇਸ ਵਾਰੀ ਇਹ 7.6% ਜਿਹੜੀ ਉਹ ਵਧੀ ਆ। ਬਿਜ਼ਨਸ ਸਰਵਿਸ ਦੇ ਵਿੱਚ 77,000, ਮੈਨੂਫੈਕਚਰਿੰਗ ਦੇ ਵਿੱਚ 1 ਲੱਖ ਜੌਬ ਜਿਹੜੀ ਉਹ ਉਸ ਦੀ ਕਟੌਤੀ ਹੋਈ ਆ। ਫਾਈਨੈਂਸ਼ੀਅਲ ਐਕਟੀਵਿਟੀਜ਼ 'ਚ 34,000, ਇਨਫੋਰਮੇਸ਼ਨ ਸਰਵਿਸਿਜ਼ 'ਚ 25,000। ਸੋ ਕਾਫੀ ਵੱਡੇ ਨੰਬਰ ਜਿਹੜੇ ਹਰਜੋਤ ਸਿੰਘ ਜੀ ਆ ਰਹੇ ਆ ਜਿਹਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਜੌਬਸ ਆ ਉਹ ਜਾ ਰਹੀਆਂ ਨੇ। ਕਹਿੰਦੇ ਵੀ ਜੌਬ ਕ੍ਰੀਏਸ਼ਨ ਜਿਨ੍ਹਾਂ ਦੇ 50 ਤੋਂ 500 ਦੇ ਦਰਮਿਆਨ ਵਰਕਰਸ ਆ ਉਹਨਾਂ ਨੇ ਸਭ ਤੋਂ ਵੱਧ ਜਿਹੜੇ ਉਹ ਐਡ ਕੀਤੇ ਨੇ। 2,46,000 ਜੌਬਸ ਜਿਹੜੀਆਂ ਉਹ ਐਡ ਹੋਈਆਂ ਆ। ਜਿਹੜੀਆਂ ਵੱਡੀਆਂ ਫਰਮਸ ਆ ਤੇ ਉਹਨਾਂ ਦੇ 68,000 ਘਟੇ ਨੇ ਤੇ ਇਦਾਂ ਹੀ ਸਮਾਲ ਕੰਪਨੀਜ਼ ਦੇ ਵਿੱਚ ਵੀ 51,000 ਜੌਬਸ ਦੀ ਜਿਹੜੀ ਆ ਉਹ ਕਟੌਤੀ ਦੇਖੀ ਗਈ ਹੈਗੀ ਆ। ਜੀ ਓਵਰਆਲ ਜੇ ਆਪਾਂ ਲੇ-ਆਫ ਦੀ ਗੱਲ ਕਰਦੇ ਜਾਈਏ, ਟੈਕ ਇੰਡਸਟਰੀ ਦੇ ਵਿੱਚ ਇਸ ਸਾਲ 'ਚ 1 ਜਨਵਰੀ ਤੋਂ ਲੈ ਕੇ ਨਵੰਬਰ 30 ਤੱਕ 11 ਮਹੀਨਿਆਂ 'ਚ 873 ਟੈਕ ਕੰਪਨੀਆਂ ਨੇ 1,39,565 ਲੋਕਾਂ ਨੂੰ ਲੇ-ਆਫ ਕੀਤਾ ਆ। ਹੁਣ ਪਿਛਲੇ ਮਹੀਨੇ ਤੋਂ ਲੈ ਕੇ ਹੁਣ ਜਿਹੜੀ ਲੇ-ਆਫ ਆ ਬਹੁਤ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਰਹੀ ਆ। ਅੱਜ ਸਵੇਰੇ DoorDash ਕੰਪਨੀਆਂ ਕਾਫੀ ਵੱਡੀ ਜਿਹੜੀ ਫੂਡ ਡਿਲੀਵਰ ਕਰਦੇ ਹੈਗੇ ਆ ਘਰਾਂ ਦੇ ਜੀ। ਵਿੱਚ, ਉਹਨਾਂ ਨੇ ਆਪਣੀ 6% ਵਰਕਫੋਰਸ ਜੋ ਕਿ 1250 ਬਣਦੇ ਆ ਸੈਨ ਫਰਾਂਸਿਸਕੋ ਆਫਿਸ ਚੋਂ ਲੇ-ਆਫ ਕਰ ਦਿੱਤੇ ਆ। ਕ੍ਰਿਪਟੋ ਵਾਲੀਆਂ ਜਿੰਨੀਆਂ ਵੀ ਕੰਪਨੀਆਂ ਸੀਆਂ ਉਹਨਾਂ ਨੇ ਤਾਂ ਲਗਭਗ 80 ਤੋਂ ਲੈ ਕੇ 90% ਵਰਕਫੋਰਸ ਲੇ-ਆਫ ਕੀਤੀ ਆ। ਕ੍ਰੇਕਨ ਉਹਨਾਂ ਨੇ 1100 ਬੰਦਾ ਜੋ 30% ਉਹਨਾਂ ਦੀ ਵਰਕਫੋਰਸ ਆ, ਇਹ ਕ੍ਰਿਪਟੋ ਦੀ ਆ, ਸੈਨ ਫਰਾਂਸਿਸਕੋ ਹੀ ਆਫਿਸ ਆ, ਉਹਨਾਂ ਨੇ ਲੇ-ਆਫ ਅੱਜ ਕੀਤੇ ਆ। ਬਿਟਸੋ ਇਹ ਵੀ ਕ੍ਰਿਪਟੋ ਦੀ ਕੰਪਨੀ ਆ, ਇਹਨਾਂ ਨੇ ਵੀ 100 EMPLOYE ਅੱਜ ਲੇ-ਆਫ ਕੀਤੇ ਆ। ਇਸੇ ਤਰ੍ਹਾਂ ਲਿਸਟ ਇਹ ਲੰਡਨ ਦੀ ਕੰਪਨੀ ਆ ਰੀਟੇਲ 'ਚ, ਉਹਨਾਂ ਨੇ 50 ਦੇ ਕਰੀਬ ਬੰਦੇ ਜੋ ਆ ਆਪਣੇ ਲੇ-ਆਫ ਕੀਤੇ ਆ। ਇਸੇ ਤਰ੍ਹਾਂ ਇਕੱਲਾ ਇਹ ਟੈਕ ਇੰਡਸਟਰੀ ਨਹੀਂ ਹੈ ਜਾਂ ਰੀਟੇਲ ਨਹੀਂ ਹੈ, ਇਹ ਜੋ ਮੈਡੀਕਲ ਇੰਡਸਟਰੀ ਆ ਉਹਦੇ 'ਚ ਵੀ ਮੈਂ ਹੈਰਾਨ ਆ ਵੀ ਉਹਦੇ 'ਚ ਵੀ ਹੈਲਥ ਕੇਅਰ ਫੀਲਡ 'ਚ ਵੀ ਜੋ ਕਾਫੀ ਲੇ-ਆਫ ਚੱਲ ਰਹੀ ਹੈਗੀ ਆ। ਅੱਜ ਕੋਡੈਕਸ ਕੰਪਨੀ ਆ ਸੈਨ ਫਰਾਂਸਿਸਕੋ ਦੀ ਹੈਲਥ ਕੇਅਰ ਦੀ, ਉਹਨਾਂ ਨੇ 18% ਵਰਕਫੋਰਸ ਆਪਣੀ ਲੇ-ਆਫ ਕਰ ਦਿੱਤੀ ਆ। ਸੋ ਵੱਡੀ ਗਿਣਤੀ ਦੇ ਵਿੱਚ ਲੇ-ਆਫ ਵੀ ਜੋ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਤੇ ਜੇ ਹੋਰ ਦੱਸਦੇ ਜਾਈਏ ਰਾਜਕਵੀਰ ਸਿੰਘ ਜੀ, ਕਹਿੰਦੇ ਜਿਹੜੀਆਂ ਜੌਬ ਓਪਨਿੰਗਸ ਆ ਤੇ ਲੇਬਰ ਟਰਨਓਵਰ ਸਰਵੇ ਦੇ ਮੁਤਾਬਕ 10.33 ਮਿਲੀਅਨ ਵੈਕੈਂਸੀਜ਼ ਹੈਗੀਆਂ ਆ ਇਸ ਮਹੀਨੇ, ਜੋ ਕਿ 3.5 ਲੱਖ ਦੇ ਕਰੀਬ ਘਟੀਆਂ ਆ ਸਤੰਬਰ ਦੇ ਨਾਲੋਂ। ਓਵਰਆਲ ਸਾਲ ਦੇ ਵਿੱਚ 7,60,000 ਜੋ ਜੌਬਸ ਆ ਉਹ ਘਟੀਆਂ ਆ। ਪਰ ਅਜੇ ਵੀ ਅੱਜ ਦੀ ਡੇਟ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਇੱਕ ਬੰਦੇ ਦੇ ਪਿੱਛੇ 1.7 ਜੌਬਸ ਹੈਗੀਆਂ। ਸੋ ਲਗਭਗ ਕੁਝ ਮਹੀਨੇ ਪਹਿਲਾਂ 2 to 1 ਸੀ, ਹੁਣ 1.7 1 to 1 ਹੈ। ਸੋ ਮਤਲਬ ਜੌਬਸ ਵੀ ਘਟਣੀਆਂ ਸ਼ੁਰੂ ਹੋ ਰਹੀਆਂ, ਲੋਕਾਂ ਦੀਆਂ ਉਦਾਂ ਵੀ ਜੌਬਸ ਜਿਹੜੀਆਂ ਘਟ ਰਹੀਆਂ। ਸੋ ਕਾਫੀ ਕੁਝ ਜਿਹੜਾ ਹਰਜੋਤ ਸਿੰਘ ਜੀ ਚੇਂਜਸ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹੈਗੇ ਆ। ਕੁਝ ਹੋਰ ਖਬਰਾਂ ਦੇ ਵਿੱਚ ਹਰਜੋਤ ਸਿੰਘ ਜੀ, ਸੈਨ ਫਰਾਂਸਿਸਕੋ ਪਹਿਲਾ ਜਿਹੜਾ ਮੈਨੂੰ ਲੱਗਦਾ ਸਿਟੀ ਜਿਹੜੀ ਉਹ ਬਣ ਰਹੀ ਆ, ਜਿਹੜੇ ਕਿਲਰ ਰੋਬੋਟਸ ਆ ਉਹਨਾਂ ਨੂੰ ਪੁਲਿਸ ਦੇ ਨਾਲ ਡਿਪਲੋਏ ਕਰਨ ਜਾ ਰਹੀ ਆ। ਇਹ ਬਹੁਤ ਹੀ ਵਿਵਾਦਗ੍ਰਸਤ ਜਿਹੜਾ ਫੈਸਲਾ ਉਹ ਆਇਆ ਆ। ਸੁਪਰਵਾਈਜ਼ਰ ਸੈਨ ਫਰਾਂਸਿਸਕੋ ਦੇ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਕੱਲ ਹੀ ਜਿਹੜੀ ਇਸ ਦੇ ਵਿੱਚ ਵੋਟ ਕੀਤਾ ਆ। ਉਹਨਾਂ ਨੇ ਸਿਟੀ ਪੁਲਿਸ ਨੂੰ ਇਹ ਸ਼ਕਤੀ ਦਿੱਤੀ ਆ
ਵੀ ਲੀਥਲ ਰਿਮੋਟ ਕੰਟਰੋਲਡ ਰੋਬੋਟਸ ਜਿਹੜੇ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਜਿਨ੍ਹਾਂ 'ਚ ਮਾਰਨ ਦੀ ਸ਼ਮਤਾ ਹੈਗੀ ਹੈ ਕਿਸੇ ਨੂੰ, ਉਹਨਾਂ ਨੂੰ ਜਿਹੜਾ ਆ ਉਹ ਵਰਤਿਆ ਜਾਊਗਾ। 3 ਦੇ ਮੁਕਾਬਲੇ 8 ਵੋਟਾਂ ਦੇ ਨਾਲ ਸੈਨ ਫਰਾਂਸਿਸਕੋ ਦੇ ਵਿੱਚ ਇਸ ਨੂੰ ਪਾਸ ਕਰ ਦਿੱਤਾ ਗਿਆ। ਸਿਵਲ ਲਿਬਰਟੀਜ਼ ਤੇ ਹੋਰ ਕਈ ਜਿਹੜੇ ਪੁਲਿਸ ਓਵਰਸਾਈਟ ਗਰੁੱਪਸ ਆ ਉਹ ਇਸ ਦੇ ਵਿਰੋਧ ਦੇ ਵਿੱਚ ਸੀਗੇ ਵੀ ਇਹਨਾਂ ਦੇ ਜਿਹੜੇ ਲੀਥਲ ਰਿਮੋਟ ਕੰਟਰੋਲ ਰੋਬੋਟਸ ਆ ਇਹਨਾਂ ਨੂੰ ਨਾ ਵਰਤਿਆ ਜਿਹੜਾ ਜਾਵੇ। ਉਹ ਕਹਿੰਦੇ ਆ ਵੀ ਇਹਦੇ ਨਾਲ ਜਿਹੜੀ ਮਿਲਟਰਾਈਜੇਸ਼ਨ ਆਫ ਪੁਲਿਸ ਆ ਜਿਹੜੀ ਆਲਰੇਡੀ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ ਉਸ ਨੂੰ ਹੋਰ ਵਧਾਵਾ ਮਿਲੂਗਾ ਤੇ ਕਹਿੰਦੇ ਵੀ ਇਹ ਖਾਸ ਕਰਕੇ ਪੂਅਰ ਜਾਂ ਮਾਈਨੋਰਿਟੀ ਕਮਿਊਨਿਟੀਜ਼ ਦੇ ਉੱਤੇ ਜ਼ਿਆਦਾ ਆਲਰੇਡੀ ਅਗਰੈਸਿਵ ਫੋਰਸ ਵਰਤਦੇ ਆ, ਉਹਦੇ ਵਿੱਚ ਇਹਨਾਂ ਦੀ ਵਰਤੋਂ ਜਿਹੜੀ ਅਜੇ ਵੱਧਦੀ ਆ ਤਾਂ ਇਹ ਕੰਮ ਖਰਾਬ ਹੋ ਸਕਦਾ ਆ। ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਨੇ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਆ ਵੀ ਉਹਨਾਂ ਦਾ ਕੋਈ ਇਰਾਦਾ ਨਹੀਂ ਹੈਗਾ ਵੀ ਜਿਹੜੇ ਆਮ ਰੋਬੋਟਸ ਆ ਉਹਨਾਂ ਨੂੰ ਗਨਸ ਦੇ ਨਾਲ ਜਿਹੜਾ ਆਰਮ ਕੀਤਾ ਜਾਊਗਾ, ਪਰ ਉਹਨਾਂ ਦੇ ਵਿੱਚ ਸ਼ਮਤਾ ਜ਼ਰੂਰ ਹੈਗੀ ਆ ਜੇ ਉਹ ਕਰਨਾ ਚਾਹੁੰਦੇ ਆ। ਸੋ ਪ੍ਰੀ ਆਰਮਡ ਰੋਬੋਟਸ ਉਹਨਾਂ ਦੇ ਕੋਲ ਨਹੀਂ ਆ ਤੇ ਨਾ ਹੀ ਕਹਿੰਦੇ ਵੀ ਅਸੀਂ ਉਹਨੂੰ ਆਰਮ ਕਰਨ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਜਿਹੜੇ ਉਹ ਹੋਵਾਂਗੇ। ਸੋ ਸੁਪਰਵਾਈਜ਼ਰ ਕੌਨੀ ਚੈਨ ਉਹਨਾਂ ਨੇ ਕਿਹਾ ਵੀ ਉਹ ਕਮੇਟੀ ਦੇ ਮੈਂਬਰ ਵਜੋਂ ਉਹਨਾਂ ਨੇ ਪ੍ਰਪੋਜ਼ਲ ਨੂੰ ਜਿਹੜਾ ਲਿਆਂਦਾ, ਕਹਿੰਦੇ ਵੀ ਮੈਂ ਸਮਝਦੀ ਹਾਂ ਵੀ ਇਹ ਬੜਾ ਇੱਕ ਮੁਸ਼ਕਲ ਜਿਹੜਾ ਕੰਮ ਆ ਵੀ ਇਦਾਂ ਦੇ ਇਕਵਿਪਮੈਂਟ ਨੂੰ ਅਪਰੂਵ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ, ਤੇ ਪਰ ਇਹਦੇ ਉੱਤੇ ਚਰਚਾ ਜਿਹੜੀ ਹੈ ਡਿਫਿਕਲਟ ਡਿਸਕਸ਼ਨ ਜਿਹੜੀ ਉਹ ਆਪਾਂ ਨੂੰ ਹੁਣ ਕਰਨੀ ਪਊਗੀ। ਤੇ ਪਰ ਸੈਨ ਫਰਾਂਸਿਸਕੋ ਨੇ ਆਲਰੇਡੀ ਜਿਹੜਾ ਹਰਜੋਤ ਸਿੰਘ ਜੀ ਇਸ ਨੂੰ ਅਲਾਉ ਕਰ ਦਿੱਤਾ ਆ 3 ਦੇ ਮੁਕਾਬਲੇ 8 ਵੋਟਾਂ ਦੇ ਨਾਲ ਜਿਹੜੇ ਇਹ ਰੋਬੋਟਸ ਜਿਨ੍ਹਾਂ 'ਚ ਸ਼ਮਤਾ ਹੋ ਸਕਦੀ ਆ ਲੀਥਲ ਫੋਰਸ ਯੂਜ਼ ਕਰਨ ਦੀ, ਉਸ ਨੂੰ ਵਰਤਿਆ ਜਾ ਸਕਦਾ ਆ ਸੈਨ ਫਰਾਂਸਿਸਕੋ ਦੇ ਵਿੱਚ ਕਿਸੇ ਵੀ ਸਥਿਤੀ ਦੇ ਵਿੱਚ। ਲੀਥਲ ਫੋਰਸ ਨਾਲੋਂ ਜੇ ਚਪੇੜਾ ਮਾਰਨ ਵਾਲੇ ਰੋਬੋਟ ਹੋਣ ਤਾਂ ਵਧੀਆ ਆ। ਜਿੱਥੇ ਸਮੈਸ਼ ਐਂਡ ਗ੍ਰੈਬ ਹੁੰਦਾ ਨਾ 20 ਜਣੇ ਜਿੱਦਾਂ ਇੰਟਰ ਹੋ ਜਾਂਦੇ ਸਮਾਨ ਲੁੱਟਣ, ਤੇ ਉੱਥੇ ਹੋਵੇ ਫਿਰ ਇੱਕ ਫੜ ਕੇ ਥੱਪੜ ਮਾਰੀ ਜਾਵੇ ਹਨ। ਇਦਾਂ ਦੇ ਰੋਬੋਟ ਚਾਹੀਦੇ ਆ। ਇਹ ਤਾਂ ਹੁਣ ਜਿਹੜੇ ਉੱਥੇ ਕੰਮ ਕਰਨ ਵਾਲੇ ਆ ਤੇ ਉਹ ਦੂਜੇ ਆ ਉਹਨਾਂ ਨੂੰ ਵੀ ਹੁਣ ਆਪ ਹੀ ਜਿਹੜੇ ਲਫੇੜੇ ਲਫੂੜੇ ਇਹਨਾਂ ਦੇ ਜ਼ਿਆਦਾ ਛੱਡਣੇ ਜਿਹੜੇ ਉਹ ਪੈਣੇ ਆ। ਪੁਲਿਸ ਦੇ ਹੱਥ ਬੰਨੇ ਆ ਇਹਨਾਂ ਨੇ $900 ਵਾਲਾ ਜਿਹੜਾ ਆ ਉਹ ਬਿੱਲ ਪਾਸ ਪ੍ਰੋਪੋਜੀਸ਼ਨ ਜਿਹੜੀ ਉਹ ਪਾਸ ਕਰਕੇ, ਤੇ ਹੁਣ ਦੇਖੋ ਕੀ ਉਹਦੇ ਵਿੱਚ ਕੋਈ ਤਬਦੀਲੀ ਆਉਂਦੀ ਹੈ ਕਿ ਨਹੀਂ। ਅੱਗੇ ਦੇ ਨਾਲੋਂ ਘਟੀਆਂ ਜ਼ਰੂਰ ਨੇ ਪਰ ਇਹ ਕੀ ਜਿਵੇਂ ਖਤਮ ਹੋ ਸਕਣਗੀਆਂ, ਇਹ ਇੱਕ ਵੱਡੇ ਜਿਹੜੇ ਸਵਾਲ ਆ। ਦੇ ਨੀਡ ਟੂ ਰੀਥਿੰਕ ਅਬਾਊਟ ਦੈਟ ਸਟ੍ਰੈਟਜੀ ਵੀ ਇੱਧਰ ਕੀ ਹੋਣਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਈਡਾਹੋ ਵੱਲ ਨੂੰ ਵਧੀਏ, 4 ਜਿਹੜੇ ਕਾਲਜ ਦੇ ਵਿਦਿਆਰਥੀਆਂ ਦਾ ਕਤਲ ਹੋ ਜਾਂਦਾ ਆ। ਪੁਲਿਸ ਦੇ ਕੋਲ ਅਜੇ ਵੀ ਕੋਈ ਉਗ ਸੁਗ ਜਿਹੜੀ ਉਹ ਨਹੀਂ ਲੱਗ ਰਹੀ। ਲੇਟੈਸਟ ਜਿਹੜੀ ਜਾਣਕਾਰੀ ਦੇ ਮੁਤਾਬਕ ਆਈਡਾਹੋ ਦੀ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਜਿੱਥੇ ਕਤਲ ਹੋਏ ਆ ਉਸ ਘਰ ਦੀ ਜਿਹੜੀ ਇਨਵੈਸਟੀਗੇਸ਼ਨ ਖਤਮ ਹੋਣ ਦੇ ਉੱਤੇ ਆਈ ਆ, ਪਰ ਇਹ ਅਜੇ ਤੱਕ ਉਹਨਾਂ ਦੇ ਦਿਮਾਗ 'ਚ ਨਹੀਂ ਪੈ ਰਿਹਾ, ਉਹਨਾਂ ਨੂੰ ਕੋਈ ਸੁਰਾਖ ਜਿਹੜਾ ਉਹ ਨਹੀਂ ਮਿਲ ਰਿਹਾ ਇਨਵੈਸਟੀਗੇਸ਼ਨ ਦੇ ਵਿੱਚ ਵੀ ਕਿੰਨੇ ਕਤਲ ਕੀਤਾ ਹੋ ਸਕਦਾ। 17 ਦਿਨ ਹੋ ਗਏ ਨੇ ਇਸ ਇਨਵੈਸਟੀਗੇਸ਼ਨ ਨੂੰ ਜਿਹੜਾ ਉਹ ਚੱਲਦੇ ਆ। ਕਿਲਰਸ ਆ ਇੱਕ ਆ ਜਾਂ ਕਿੰਨੇ ਆ, ਅਜੇ ਸਾਰੇ ਜਿਹੜੇ ਐਟ ਲਾਰਜ ਨੇ। ਕਿਸੇ ਵੀ ਸਸਪੈਕਟ ਨੂੰ ਜਿਹੜੇ ਆਇਡੈਂਟੀਫਾਈ ਜਿਹੜਾ ਆ ਉਹ ਨਹੀਂ ਕੀਤਾ ਗਿਆ ਹੈਗਾ। ਉੱਥੇ ਜਿਹੜਾ ਇਹਨਾਂ ਵਿਦਿਆਰਥੀਆਂ ਦਾ ਜਿਹੜਾ ਨੇਬਰ ਸੀਗਾ ਸਟੂਡੈਂਟ ਸੀਗਾ ਜਰਮੀ ਰੀਗਨ, ਉਸ ਦੇ ਉੱਤੇ ਰੈਡਿਟ ਇੱਕ ਜਿਹੜਾ ਫੋਰਮ ਆ ਉੱਥੇ ਲੋਕਾਂ ਨੇ ਸ਼ੰਕਾ ਜਿਹੜਾ ਜ਼ਾਹਰ ਕਰ ਰਹੇ ਆ ਵੀ ਸਾਨੂੰ ਲੱਗਦਾ ਹੈ ਵੀ ਇਹ ਇਸ ਮਰਡਰਸ ਦੇ ਵਿੱਚ ਇਨਵੋਲਵ ਹੋ ਸਕਦਾ ਆ। ਉਹਨੇ ਆਪਣੀ ਜਿਹੜਾ ਪੱਖ ਪੇਸ਼ ਕਰਦੇ ਹੋਏ ਕਿਹਾ ਵੀ ਮੈਂ ਕੁਝ ਵੀ ਲੁਕਾਉਣ ਦੇ ਲਈ ਨਹੀਂ ਆ, ਤੇ ਕਹਿੰਦੇ ਵੀ ਮੈਂ ਬਹੁਤ ਇਸ ਗੱਲੋਂ ਨਾਖੁਸ਼ ਹਾਂ ਵੀ ਮੈਨੂੰ ਬਾਰ-ਬਾਰ ਇੱਕ ਕਾਤਲ ਦੇ ਵਜੋਂ ਦੇਖਿਆ ਜਾ ਰਿਹਾ, ਉਸ ਦੇ ਨਾਲ ਕੰਪੇਅਰ ਜਿਹੜਾ ਉਹ ਕੀਤਾ ਜਾ ਰਿਹਾ ਆ। ਕਹਿੰਦੇ ਵੀ ਇਹਦੇ ਕਮੈਂਟ ਹੁਣ ਉਦੋਂ ਆਏ ਆ। ਹੁਣ ਮਾਸਕੋ ਪੁਲਿਸ ਡਿਪਾਰਟਮੈਂਟ ਨੇ 5 ਕਾਰਾਂ ਜਿਹੜੀਆਂ ਆ ਉਹ ਸੀਜ਼ ਕੀਤੀਆਂ ਨੇ ਉਹਨਾਂ ਪਰਿਵਾਰਾਂ ਤੋਂ, ਉਹਨਾਂ ਜੀਆਂ ਤੋਂ ਜਿਨ੍ਹਾਂ ਦੇ ਜੀ ਚਲੇ ਗਏ, ਉਹਨਾਂ ਵਿਕਟਮਸ ਦੇ ਹੋਮਸ ਤੋਂ। ਕਹਿੰਦੇ ਵੀ ਇਹ ਲੌਂਗ ਟਰਮ ਸਟੋਰੇਜ ਲੋਕੇਸ਼ਨ ਦੇ ਵਿੱਚ ਰੱਖੀਆਂ ਜਾਣਗੀਆਂ ਤੇ ਇਸ ਨੂੰ ਪ੍ਰੋਸੈਸਿੰਗ ਜਿਹੜੀ ਐਵੀਡੈਂਸ ਦੇ ਵਜੋਂ ਜਿਹੜੀ ਆ ਹੋਰ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਜਾਣਗੀਆਂ। ਸੋ ਇਹ ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਬਣਦਾ ਹੈ। ਉਧਰ ਇੱਕ ਪੀੜਤ ਇੱਕ ਬੱਚੀ ਜਿਸ ਦਾ ਕਤਲ ਹੋਇਆ ਸੀ, ਉਸਦੇ ਪਰਿਵਾਰ ਨੇ ਆਪਣੀ ਉਸ ਬੱਚੀ ਦਾ ਫਿਊਨਰਲ ਕਰਨ ਤੋਂ ਨਾ ਕੀਤੀ ਹੋਈ ਹੈ। ਕਹਿੰਦੇ ਵੀ ਮੈਂ ਚਾਹੁੰਦਾ ਆ ਵੀ ਜਸਟਿਸ ਜਿਹੜਾ ਆ ਉਹ ਮਿਲੇ। ਤੇ ਕਾਇਲੀ ਗੋਨਕਾਲਵਸ ਇਹ ਜਿਹੜੇ ਆਫ ਕੈਂਪਸ ਹਾਊਸ ਦੇ ਵਿੱਚ ਜਿਸ ਦਾ ਕਤਲ ਹੋਇਆ ਸੀਗਾ ਸਿਟੀ ਆਫ ਮਾਸਕੋ ਆਈਡਾਹੋ ਦੇ ਵਿੱਚ, ਉਸ ਦੇ ਪਰਿਵਾਰ ਦੇ ਵੱਲੋਂ ਜਿਹੜਾ ਉਹ ਆਖਿਆ ਗਿਆ ਹੈਗਾ। ਕਹਿੰਦੇ ਵੀ ਮੈਨੂੰ ਸਭ ਤੋਂ ਵੱਡਾ ਡਰ ਇਹ ਆ ਵੀ ਫਿਊਨਰਲ ਦੇ ਮੌਕੇ ਕਿਤੇ ਕਾਤਲ ਹੀ ਜਿਹੜਾ ਦੁਬਾਰਾ ਆ ਉਸ ਨੂੰ ਦੇਖਣ ਦੇ ਲਈ ਜਿਹੜਾ ਉਹ ਨਾ ਆ ਜਾਵੇ। ਤੇ ਕਹਿੰਦੇ ਮੇਰਾ ਤੇ ਮੇਰੀ ਘਰਵਾਲੀ ਦਾ ਇਹ ਸਭ ਤੋਂ ਵੱਡਾ ਡਰ ਆ ਤੇ ਇਹ ਇੱਕ ਰੀਜ਼ਨ ਹੈਗਾ ਆ ਵੀ ਅਸੀਂ ਆਪਣੀ ਬੱਚੀ ਦਾ ਜਿਹੜਾ ਫਿਊਨਰਲ ਆ
ਉਹ ਨਹੀਂ ਕਰ ਰਹੇ ਹੈਗੇ। ਸੋ ਇਹ ਬੜੀ ਇਸ ਟਾਈਮ ਪੂਰੇ ਮੁਲਕ ਨੂੰ ਇਸਨੇ ਸ਼ਸ਼ੋਪੰਨ ਦੇ ਵਿੱਚ ਪਾ ਕੇ ਰੱਖਿਆ ਆ ਵੀ 4 ਕਤਲ ਹੋ ਜਾਣ ਤੇ ਕੋਈ ਸੁਰਾਖ ਜਿਹੜਾ ਉਹ ਨਾ ਮਿਲ ਰਿਹਾ ਹੋਵੇ। ਕਿੰਨੇ ਕਤਲ ਕੀਤਾ ਹੈ, 1 ਜਾਣੇ ਸੀ, 2 ਸੀਗੇ, ਵੱਧ ਸੀਗੇ, ਕਿੰਨੇ ਜਾਣੇ ਸੀ, ਕੁਛ ਵੀ ਜਿਹੜੀ ਉਗ ਸੁਗ ਨਾ ਪਤਾ ਲੱਗੇ। ਇਸ ਨੂੰ ਸਾਰਿਆਂ ਨੇ ਭੌਚਕ ਕੇ ਕਰ ਰੱਖਿਆ ਹੈ। ਜੀ ਬਿਲਕੁਲ। ਤੇ ਇਸੇ ਤਰ੍ਹਾਂ ਜੇ ਇੱਕ ਰੀਅਲ ਸਟੇਟ, ਕਿਉਂਕਿ ਬਹੁਤ ਵਾਰ ਸਾਡੇ ਸਰੋਤੇ ਰੀਅਲ ਸਟੇਟ ਬਾਰੇ ਵਾਰ-ਵਾਰ ਕਾਲਾਂ ਕਰਦੇ ਰਹਿੰਦੇ ਆ ਵੀ ਦੱਸੋ ਜੀ ਅਪਡੇਟ ਕੀ ਆ। ਜੀ ਹਰਜੋਤ ਜੀ। ਅੱਜ ਵਾਰਟਨ ਦੇ ਪ੍ਰੋਫੈਸਰ ਜਰਮੀ ਸੀਗਲ ਹੈਗੇ ਆ, ਉਹਨਾਂ ਨੇ ਹਾਊਸਿੰਗ ਮਾਰਕੀਟ ਦੇ ਸੰਬੰਧ ਦੇ ਵਿੱਚ ਦੱਸਿਆ ਆ ਵੀ ਜੋ ਹਾਊਸਿੰਗ ਮਾਰਕੀਟ ਆ ਉਹ ਆਉਣ ਵਾਲੇ ਸਮੇਂ 'ਚ ਨੈਗੇਟਿਵ ਗਰੋਥ ਹੋਊਗੀ। ਤੁਸੀਂ ਦੇਖਿਆ ਹੋਣਾ ਵੀ ਪਿਛਲੇ ਸਾਲਾਂ 'ਚ ਕਿੰਨਾ ਰੌਲਾ ਪਿਆ, ਘਰ ਹੈ ਨਹੀਂ ਜੀ, ਪੋਪੂਲੇਸ਼ਨ ਬਹੁਤ ਆ, ਘਰਾਂ ਦੀਆਂ ਪ੍ਰਾਈਸਾਂ ਓਵਰ ਪ੍ਰਾਈਸ ਕਿੰਨੀ ਸਾਡੇ ਬੇ ਏਰੀਏ ਦੇ ਵਿੱਚ ਤਾਂ 8-8 ਲੱਖ $1 ਮਿਲੀਅਨ ਲਿਸਟਿੰਗ ਪ੍ਰਾਈਸ ਤੋਂ ਉੱਪਰ ਘਰ ਵਿਕਦੇ ਰਹੇ ਹੈਗੇ ਆ। ਹੁਣ ਉਹ ਸਾਰਾ ਕੁਝ ਕਿੱਥੇ ਚੱਲ ਗਿਆ, ਜਿਹੜੀ ਸ਼ਾਰਟੇਜ ਸੀ ਘਰਾਂ ਦੀ। ਸੋ ਵਾਰਟਨ ਦੇ ਪ੍ਰੋਫੈਸਰ ਇਹ ਜਰਮੀ ਸੀਗਲ ਕਹਿ ਰਹੇ ਆ ਕਿ 30 ਸਾਲਾਂ ਦਾ ਜਿਹੜਾ ਫਿਕਸ ਰੇਟ ਮੌਰਗੇਜ ਆ ਉਹ ਆਲਮੋਸਟ ਡਬਲ ਹੋ ਗਿਆ 1 ਸਾਲ ਦੇ ਵਿੱਚ 6.81% ਦੇ ਲੱਗ ਛੱਗੇ ਆ ਫੈਡੀ ਮੈਕ ਦਾ ਜੇ ਦੇਖਿਆ ਜਾਵੇ। ਤੇ ਉਹਨਾਂ ਨੇ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ 10 ਤੋਂ ਲੈ ਕੇ 15% ਘਰਾਂ ਦੀਆਂ ਕੀਮਤਾਂ ਡਾਊਨ ਚਲੇ ਜਾਣਗੀਆਂ। ਇਸ ਡ੍ਰੌਪ ਦੇ ਨਾਲ ਐਵਰੇਜ ਜੋ ਪ੍ਰਾਈਸ ਆ 4,40,000 ਤੋਂ ਘਟ ਕੇ 3,75,000 ਦੇ ਕਰੀਬ ਰਹਿ ਜਾਊਗੀ। ਸੋ ਇਹ ਕੈਲੀਫੋਰਨੀਆ ਵਾਲੇ ਨਾ ਸੋਚੋ ਕੋਈ ਹੋਰ ਸਟੇਟਾਂ 'ਚ ਘਰਾਂ ਦੀਆਂ ਪ੍ਰਾਈਸਾਂ ਬੜੀਆਂ ਘੱਟ ਆ, ਪਰ ਕੈਲੀਫੋਰਨੀਆ 'ਚ ਵੀ ਕਈ ਜਗ੍ਹਾ ਦੇ ਉੱਤੇ ਇਹ ਅਸਰ ਪੈ ਰਿਹਾ ਹੈਗਾ ਆ। Airbnb ਹੋਰ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਨੇ ਸਿੰਗਲ ਫੈਮਿਲੀ ਹੋਮ ਐਜ਼ ਏ ਇਨਵੈਸਟਰ ਘਰ ਖਰੀਦਣੇ ਸ਼ੁਰੂ ਕੀਤੇ ਹੋਏ ਸੀ। ਉਹ ਵੀ ਹੁਣ ਸਾਰਾ ਕੁਝ ਉਹਨਾਂ ਦਾ ਭਾਂਡਾ ਵੀ ਜਿਹੜਾ ਭੱਜਦਾ ਹੀ ਨਜ਼ਰ ਆ ਰਿਹਾ ਹੈਗਾ। ਇਹ ਜੋ ਇਨਵੈਸਟਰ ਸੀ, ਫਲਿੱਪਰ ਸੀ, ਜਿਹੜੇ ਘਰ ਖਰੀਦਦੇ ਆ, ਘਰ ਖਰੀਦ ਕੇ ਫਿਕਸ ਕਰਕੇ ਵੇਚ ਦਿੰਦੇ ਆ, ਪ੍ਰੋਫਿਟ ਬੜਾ ਕੱਢਦੇ ਸੀ, ਉਹ ਸਾਰੇ ਮਾਰਕੀਟ ਤੋਂ ਇਸ ਟਾਈਮ ਬਾਹਰ ਹੋ ਗਏ ਹੈਗੇ ਆ। ਕਹਿੰਦੇ ਵੀ ਪ੍ਰੋਫੈਸਰ ਇਹ ਕਹਿੰਦੇ ਆ ਵੀ ਜੋ ਫੈਡ ਆ ਉਹਨਾਂ ਨੇ ਕੰਮ ਜਿਹੜਾ ਕਰਨਾ ਸ਼ੁਰੂ ਕੀਤਾ ਇੰਟਰਸਟ ਰੇਟ ਵਧਾਉਣ ਦਾ, ਉਹ ਬਹੁਤ ਲੇਟ ਸ਼ੁਰੂ ਕੀਤਾ। ਇਹ ਉਹਨਾਂ ਨੂੰ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਸੀ। ਤੇ ਹਜੇ ਵੀ ਜਿੱਦਾਂ ਇੰਟਰਸਟ ਰੇਟ ਆਉਣ ਵਾਲੇ ਸਮੇਂ 'ਚ ਵਧਣ ਜਾ ਰਿਹਾ ਆ, ਮੇਰੇ ਖਿਆਲ ਨਾਲ ਅੱਜ ਜਾਂ ਕੱਲ੍ਹ ਨੂੰ ਮੀਟਿੰਗ ਹੋਣੀ ਆ। ਉਹਦੇ 'ਚ ਉਹਨਾਂ ਨੇ ਫੈਡਰਲ ਰਿਜ਼ਰਵ ਬੋਰਡ ਨੇ ਦੱਸਣਾ ਵੀ ਹੁਣ ਦਸੰਬਰ ਦੇ ਮਹੀਨੇ ਵਿੱਚ ਕਿੰਨੇ ਕੁ ਜਿੱਦਾਂ 0.5% ਵਧਾਊਗੇ ਜਾਂ 0.75। ਪ੍ਰੋਫੈਸਰ ਸੀਗਲ ਇਹ ਕਹਿੰਦੇ ਆ ਵੀ ਇਹ ਕਿੱਦਾਂ ਹੋ ਸਕਦਾ ਵੀ 2 ਸਾਲਾਂ ਦੇ ਵਿੱਚ ਘਰਾਂ ਦੀ ਪ੍ਰਾਈਸ 40% ਵੱਧ ਜਾਏ। ਉਹ ਵੀ ਉਹ 2 ਸਾਲ ਜਦੋਂ ਦੁਨੀਆ ਦੇ ਉੱਤੇ ਮਹਾਮਾਰੀ ਆਈ ਹੋਵੇ, ਲੋਕ ਕੰਮ ਨਾ ਕਰਦੇ ਹੋਣ, ਘਰਾਂ 'ਚ ਬੈਠੇ ਹੋਣ ਤੇ ਕੱਲੀ ਜਿਹੜੀ ਰੀਅਲ ਸਟੇਟ ਆ ਉਹ ਇੰਨੀ ਜ਼ਿਆਦਾ ਮਹਿੰਗੀ ਹੋ ਜਾਏ। ਉਹ ਤੋਂ ਬਿਨਾਂ ਹੁਣ ਆਪਾਂ ਬਾਕੀ ਵੀ ਦੇਖਿਆ ਵੀ ਇਨਫਲੇਸ਼ਨ ਨੂੰ ਲੈ ਕੇ ਕਿੰਨਾ ਕੁਛ ਜੋ ਵੱਧ ਗਿਆ ਹੈਗਾ ਆ। ਹੁਣ ਤਾਂ ਇਹ ਵੀ ਜਿਹੜੀਆਂ ਖਬਰਾਂ ਆ ਰਹੀਆਂ ਹੈਗੀਆਂ, ਅੱਜ NPR ਨੇ ਬਹੁਤ ਵੱਡੀ ਰਿਪੋਰਟ ਜਾਰੀ ਕੀਤੀ ਆ ਵੀ ਜਿਹੜੀ ਇਨਫਲੇਸ਼ਨ ਆ ਇਹਨੂੰ ਬਲੇਮ ਕਾਰਪੋਰੇਸ਼ਨਸ ਨੂੰ ਕਰਨਾ ਚਾਹੀਦਾ ਸਾਨੂੰ, ਨਾ ਕਿ ਆਮ ਲੋਕਾਂ ਨੂੰ। ਜੀ ਬਿਲਕੁਲ ਨਹੀਂ ਹਰਜੋਤ ਸਿੰਘ ਜੀ, ਆਪਾਂ ਦੇਖਿਆ ਰੈਡਫਿਨ, ਜ਼ਿੱਲੋ, ਇਹ ਸਾਰੇ ਮਾਮਲੇ ਦੇ ਵਿੱਚ ਉਦੋਂ ਕਿੱਦਾਂ ਜਿਹੜਾ ਉਹਨਾਂ ਨੇ ਬਿਹੇਵ ਕੀਤਾ ਮਾਰਕੀਟ ਦੇ ਵਿੱਚ, ਮਾਰਕੀਟ ਦੀ ਸਥਿਤੀ ਕੀ ਹੈ ਤੇ ਹੁਣ ਕੀ ਜਿਹੜੀ ਸਥਿਤੀ ਹੈ ਇਸ ਟਾਈਮ ਬਣੀ ਪਈ ਆ। ਸੋ ਆਈ ਡੋਂਟ ਨੋ ਕਿੱਦਾਂ ਜਿਹੜੀ ਇਹ ਅੱਗੇ ਜਿਹੜੀ ਸਥਿਤੀ ਬਣੂਗੀ, ਪਰ ਹੋਲਡ ਯੂਰ ਹਾਰਸਿਸ ਜਿੱਦਾਂ ਕਹਿੰਦੇ ਆ ਵੀ ਲਗਾਮਾਂ ਲਗਾ ਕੇ ਰੱਖੋ। ਅਗੇ ਮਾਰਕੀਟ ਦਾ ਅਜੇ ਕੁਛ ਨਹੀਂ ਪਤਾ ਕਿਹੜੇ ਪਾਸੇ ਨੂੰ ਜਾ ਰਹੀ ਹੈ, ਪਰ ਕੋਈ ਬਹੁਤੇ ਚੰਗੇ ਸੰਕੇਤ ਤਾਂ ਹਾਲ ਦੀ ਘੜੀ ਜਿਹੜੇ ਉਹ ਨਹੀਂ ਆ ਰਹੇ ਹੈਗੇ ਵੀ ਕੀ ਜਿਹੜਾ ਇਸ ਦੇ ਵਿੱਚ ਵਾਪਰੇਗਾ। ਸੋ ਇਹ ਬਾਕੀ ਦੇਖੋ, ਜੇ ਕਿਸੇ ਕੋਲ ਮਨੀ ਹੁੰਦੀ ਆ ਉਹ ਵਰਤਣੀ ਚਾਹੁੰਦਾ ਆ, ਉਹ ਇੱਕ ਡਿਫਰੈਂਟ ਸਟੋਰੀ ਆ, ਪਰ ਜਿਨ੍ਹਾਂ ਦਾ ਆਈ ਚਲਾਈ ਚੱਲ ਰਹੀ ਆ, ਸਾਰਾ ਕੁਛ ਇੱਦਾਂ ਆ, ਤੇ ਉਹਨਾਂ ਨੂੰ ਥੋੜਾ ਜੇ ਠੰਡੇ ਰਹਿ ਕੇ ਠੰਡੇ ਦਿਮਾਗ ਦੇ ਨਾਲ ਸੋਚਣ ਵਾਲੀ ਜਿਹੜੀ ਆ ਉਹ ਸਥਿਤੀ ਬਣੀ ਪਈ ਹੈ। ਅੱਜ ਦੇ ਨਹੀਂ, ਆਪਾਂ ਕਈ ਮਹੀਨਿਆਂ ਤੋਂ ਆਪਣੇ ਸਰੋਤਿਆਂ ਨੂੰ ਇਹੀ ਜਿਹੜਾ ਉਹ ਦੱਸ ਰਹੇ ਆ ਵੀ ਤੁਹਾਨੂੰ ਇਹ ਜਿਹੜੀ ਹੁਣ ਜ਼ਰੂਰ ਕੋਈ ਵੀ ਵੱਡਾ ਖਰਚਾ ਕਰਨ ਤੋਂ ਪਹਿਲਾਂ ਕਈ ਵਾਰੀ ਵੱਧ ਜਿਹੜਾ ਉਹ ਸੋਚਣ ਦੀ ਜ਼ਰੂਰਤ ਹੈਗੀ ਆ। ਸਮਾਂ ਆਪਣਾ ਭੱਜਿਆ ਜਾਂਦਾ ਹੈ ਤੇ ਕੁਛ ਕੁ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਹਰਜੋਤ ਸਿੰਘ ਜੀ, ਅੱਜ ਹਾਊਸ ਦੇ ਵਿੱਚ ਮੇ ਵੀ ਰੇਲ ਰੋਡ ਦੇ ਉੱਤੇ ਜਿਹੜੀ ਸਟ੍ਰਾਈਕ ਆ ਉਸ ਨੂੰ ਰੋਕਣ ਦੇ ਲਈ ਹਾਊਸ ਦੇ ਵਿੱਚ ਕਹਿੰਦੇ ਵੀ ਅੱਜ ਬਿੱਲ ਕਹਿੰਦੇ ਵੀ ਅਪਰੂਵ ਹੋ ਸਕਦਾ ਆ। ਹਾਊਸ ਦੇ ਵਿੱਚ ਅਪਰੂਵ ਹੋਣ ਤੋਂ ਬਾਅਦ ਦੇ ਵਿੱਚ ਸੈਨੇਟ ਦੇ ਕੋਲ ਜਾ ਸਕਦਾ। ਕਹਿੰਦੇ ਵੀ ਜੇ ਮੰਨ ਲਿਆ ਜਾਵੇ ਦਸੰਬਰ ਦੇ ਪਹਿਲੇ ਵੀਕ ਦੇ ਵਿੱਚ 9 ਦਸੰਬਰ ਤੋਂ ਜੇ ਸਟ੍ਰਾਈਕ ਹੁੰਦੀ ਆ ਤਾਂ ਇਹਦੇ ਨਾਲ 30% 30% ਜਿਹੜੀ US ਦੀ ਕਾਰਗੋ ਸ਼ਿਪਮੈਂਟ ਬਾਈ ਵੇਟ ਆ ਉਹ ਫਰੀਜ਼ ਹੋ ਜਾਊਗੀ, ਠੱਪ ਹੋ ਜਾਊਗੀ,
ਤੇ $2 ਬਿਲੀਅਨ ਦਾ ਨੁਕਸਾਨ ਹਰ ਦਿਨ ਅਮਰੀਕਾ ਦੀ ਇਕੋਨਮੀ ਨੂੰ ਇਸ ਦੇ ਨਾਲ ਪਵੇਗਾ। ਇਸ ਦੇ ਨਾਲ ਐਮਟਰੈਕ ਤੇ ਕੰਮਿਊਟਰ ਰੇਲ ਜਿਹੜੇ ਪੈਸੰਜਰਸ ਆ ਉਹਨਾਂ ਦਾ ਵੀ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਆਉਣਾ ਜਾਣਾ ਆ ਉਹ ਵੀ ਬੰਦ ਹੋ ਜਾਵੇਗਾ। ਬਰਨੀ ਸੈਂਡਰਸ ਨੇ ਰੀਸੈਂਟਲੀ ਇਸ ਦੇ ਵਿੱਚ ਕੁਝ ਸੁਧਾਰਾਂ ਦੀ ਇਸ ਬਿੱਲ ਦੇ ਵਿੱਚ ਮੰਗ ਕੀਤੀ ਆ। ਕਹਿੰਦੇ ਵੀ ਅੱਜ ਸ਼ਾਇਦ ਉਸ ਦੇ ਉੱਤੇ ਅਮੈਂਡਮੈਂਟ ਦੇ ਉੱਤੇ ਜਿਹੜੀ ਵੋਟ ਹੋਣ ਤੋਂ ਬਾਅਦ ਚ ਇਸ ਬਿੱਲ ਨੂੰ ਪੂਰਨ ਤੌਰ ਦੇ ਉੱਤੇ ਹਾਊਸ ਦੇ ਵਿੱਚ ਪਾਸ ਕੀਤਾ ਜਾ ਸਕਦਾ ਆ। ਸੈਨੇਟ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਖਾਸ ਕਰਕੇ ਜਿਹੜੇ ਰਿਪਬਲਿਕਨ ਪਾਸਿਓਂ ਵੀ ਇਸ ਨੂੰ ਸਪੋਰਟ ਜਿਹੜੀ ਮਿਲ ਰਹੀ ਆ ਵੀ ਇਸ ਸਟ੍ਰਾਈਕ ਜਿਹੜੀ ਉਹ ਨਾ ਹੋਵੇ ਤੇ ਇਹ ਜਿਹੜਾ ਬਿੱਲ ਆ ਉਹ ਪਾਸ ਹੋ ਜਾਵੇ। ਸੋ 4 ਯੂਨੀਅਨਸ ਉਹਨਾਂ ਨੇ ਇਹ ਜਿਹੜੀ ਹਰਜੋਤ ਸਿੰਘ ਦੀ ਰੈਟੀਫਾਈਡ ਡੀਲ ਆ ਉਸ ਨੂੰ ਰਿਜੈਕਟ ਕੀਤਾ ਹੈਗਾ ਆ। 8 ਯੂਨੀਅਨਸ ਨੇ ਜਿਹੜਾ ਉਹ ਮੰਨਿਆ ਆ। ਇਸ ਚੀਜ਼ ਨੂੰ ਦੇਖਦੇ ਹੋਏ ਜਿਹੜੇ ਰਾਸ਼ਟਰਪਤੀ ਬਾਈਡਨ ਉਹ ਪੁਸ਼ ਕਰ ਰਹੇ ਆ ਵੀ ਕਿਉਂਕਿ ਮੈਜੋਰਟੀ ਆਫ ਯੂਨੀਅਨਸ ਇਸ ਡੀਲ ਦੇ ਹੱਕ ਦੇ ਵਿੱਚ ਆ, ਸੋ ਅਸੀਂ ਇਸ ਡੀਲ ਨੂੰ ਜਿਹੜਾ ਟੈਂਟੇਟਿਵ ਡੀਲ ਨੂੰ ਪਾਸ ਜਿਹੜਾ ਉਹ ਕਰਨਾ ਚਾਹੁੰਦੇ ਆ। ਹੁਣ ਨਵੇਂ ਆਏ ਪ੍ਰਪੋਜ਼ ਕੰਟਰੈਕਟ ਦੇ ਵਿੱਚ 24% ਕੰਪਾਊਂਡਡ ਪੇ ਇਨਕਰੀਜ਼ ਅਗਲੇ 5 ਸਾਲਾਂ 'ਚ ਤੇ ਨਾਲ 5 ਜਿਹੜੇ ਐਨੂਅਲ $1000 ਦੀਆਂ ਲਮਸਮ ਪੇਮੈਂਟਸ ਜਿਹੜੀਆਂ ਆ ਇਸ ਡੀਲ ਦੇ ਤਹਿਤ ਜਿਹੜੀਆਂ ਉਹ ਮਿਲਣਗੀਆਂ। ਕਹਿੰਦੇ ਵੀ ਸ਼ਾਰਟ ਟਰਮ ਸਿਕ ਡੇਜ਼ ਉਸ ਦੇ ਵਿੱਚ ਅਜੇ ਕੋਈ ਨਹੀਂ ਹੈਗਾ ਇਹ ਟੈਂਟੇਟਿਵ ਡੀਲ ਦੇ ਜਿਹੜਾ ਉਹ ਤਹਿਤ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ। ਹਾਲ ਦੀ ਘੜੀ ਰੇਲ ਰੋਡ ਵਾਲੇ ਇੱਕ ਪਰਸਨਲ ਡੇ ਦੇ ਉੱਤੇ ਜਿਹੜੇ ਉਹ ਮੰਨੇ ਹੈਗੇ ਨੇ। ਸੋ ਮੇ ਬੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਸ ਡੀਲ ਦੇ ਉੱਤੇ ਹੋਰ ਗੱਲਬਾਤ ਹੋਵੇ, ਪਰ ਹੁਣ ਇਹ ਲੱਗ ਰਿਹਾ ਆ ਵੀ ਇਸ ਸਟ੍ਰਾਈਕ ਨੂੰ ਰੋਕਣ ਦੇ ਲਈ ਕਾਂਗਰਸ ਜਿਹੜਾ ਇਹ ਬਿੱਲ ਆ ਜਲਦੀ ਪਾਸ ਕਰ ਸਕਦੀ ਆ। ਬਹੁਤ ਚਿਰਾਂ ਤੋਂ ਮੀਂਹ ਦੀ ਉਡੀਕ ਸੀ ਤੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਹੁਣ ਮੀਂਹ ਆ ਰਿਹਾ ਆ। ਕੱਲ ਨੂੰ ਵੀਰਵਾਰ ਨੂੰ ਸ਼ੁਰੂ ਹੋ ਜਾਊਗਾ। ਕਹਿੰਦੇ ਪਈ ਵੈਜੀਟੇਸ਼ਨ ਬੜੀ ਡਰਾਈ ਸੀ, ਸੋ ਹੋਪਫੁਲੀ ਕਾਫੀ ਜ਼ਿਆਦਾ ਮੀਂਹ ਪਊਗਾ। ਵੈਲੀ ਦੇ ਵਿੱਚ ਕਹਿੰਦੇ ਪਈ 1/2 ਇੰਚ ਤੋਂ ਲੈ ਕੇ 1 ਇੰਚ ਤੱਕ ਮੀਂਹ ਪੈ ਸਕਦਾ ਹੈ। ਸਿਆਰਾਸ ਦੇ ਵਿੱਚ ਜਿਹੜੀ ਸਨੋ ਆ 2 ਫੁੱਟ ਤੋਂ ਲੈ ਕੇ 3 ਫੁੱਟ ਤੱਕ ਪਊਗੀ ਕਿਉਂਕਿ ਸਨੋ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਆ। ਕੰਡੀਸ਼ਨਸ ਗਸਟੀ ਰਹਿਣਗੀਆਂ, ਕਾਫੀ ਹਵਾਵਾਂ 35 ਮੀਲ ਤੋਂ ਲੈ ਕੇ 40 ਮੀਲ ਦੇ ਹਿਸਾਬ ਦੇ ਨਾਲ ਚੱਲਦੀਆਂ ਰਹਿਣਗੀਆਂ। ਸੈਕਰਾਮੈਂਟੋ ਵੈਲੀ ਦੇ ਵਿੱਚ ਵੀ ਕਾਫੀ ਠੰਡ ਹੋਊਗੀ। ਈਵਨ ਸਿਟੀ ਆਫ ਸੈਕਰਾਮੈਂਟੋ ਨੇ ਕਈ ਜਗ੍ਹਾ ਤੇ ਹੀਟਿੰਗ ਸੈਂਟਰ ਖੋਲੇ ਹੈਗੇ ਆ ਵੀ ਜੋ ਲੋਕ ਕਈ ਹੋਮਲੈਸ ਆ ਜਾਂ ਬਾਹਰ ਆ ਜਿਨ੍ਹਾਂ ਨੂੰ ਹੀਟ ਚਾਹੀਦੀ ਹੈਗੀ ਆ, ਉਹ ਸੈਂਟਰ ਉਹਨਾਂ ਨੇ 3615 ਓਵਨ ਬੁਲੇਵਰਡ ਦੇ ਉੱਤੇ ਖੋਲੇ ਆ। ਨਾਰਥ 5th ਸਟਰੀਟ ਸ਼ੈਲਟਰ ਤੇ ਖੋਲੇ ਹੈਗੇ ਆ, ਲੋਕ ਉੱਥੇ ਜਾ ਕੇ ਰਹਿ ਸਕਦੇ ਜੀ। ਜੀ ਬਿਲਕੁਲ। ਤੇ ਸਮਾਂ ਆਪਣਾ ਸਮਾਪਤ ਆ। ਜਾਣ ਤੋਂ ਪਹਿਲਾਂ ਅੱਜ ਦੇ ਜਿਹੜੇ ਹਰਜੋਤ ਸਿੰਘ ਜੀ 2 ਮੈਚ ਜਿਹੜੇ ਫੀਫਾ ਦੇ ਹੋ ਚੁੱਕੇ ਆ, 2 ਹੁਣ ਆਪਣੇ 1 ਘੰਟੇ ਬਾਅਦ ਹੋਣੇ ਆ। ਫਰਾਂਸ ਤੇ ਟਿਊਨੀਸ਼ੀਆ ਦੇ ਮੈਚ ਦੇ ਵਿੱਚ ਟਿਊਨੀਸ਼ੀਆ ਨੇ ਇੱਕ ਹਿਸਾਬ ਦੇ ਨਾਲ ਅਪਸੈਟ ਕਰ ਦਿੱਤਾ ਤੇ 1-0 ਦੇ ਨਾਲ ਫਰਾਂਸ ਨੂੰ ਹਰਾ ਦਿੱਤਾ। ਫਰਾਂਸ ਦੇ ਜਿਹੜੇ ਮੇਨ ਪਲੇਅਰ ਉਹ ਨਹੀਂ ਸੀ ਖੇਡ ਰਹੇ ਕਿਉਂਕਿ ਉਹ ਆਲਰੇਡੀ ਅਗਲੇ ਰਾਊਂਡ ਦੇ ਲਈ ਕੁਆਲੀਫਾਈ ਕਰ ਚੁੱਕੇ ਸੀਗੇ। ਪਰ ਟਿਊਨੀਸ਼ੀਆ ਦੇ ਜਿੱਤਣ ਦੇ ਨਾਲ ਤੇ ਉਧਰ ਜਿਹੜਾ ਉਸੇ ਟਾਈਮ ਦੇ ਉੱਤੇ ਦੂਸਰਾ ਮੈਚ ਆਸਟ੍ਰੇਲੀਆ ਤੇ ਡੈਨਮਾਰਕ ਦਾ ਹੋਇਆ। ਇਹ ਗਰੁੱਪ ਡੀ ਦੇ ਮੁਕਾਬਲੇ ਸੀਗੇ। ਆਸਟ੍ਰੇਲੀਆ ਨੇ ਡੈਨਮਾਰਕ ਨੂੰ 1-0 ਨਾਲ ਹਰਾ ਦਿੱਤਾ ਤੇ ਡੈਨਮਾਰਕ ਤੇ ਟਿਊਨੀਸ਼ੀਆ ਜਿਹੜੀ ਹੁਣ ਬਾਹਰ ਹੋ ਗਈ। ਫਰਾਂਸ ਤੇ ਆਸਟ੍ਰੇਲੀਆ ਅਗਲੇ ਗੇੜ ਦੇ ਵਿੱਚ ਰਾਊਂਡ ਆਫ 16 ਦੇ ਲਈ ਉਹ ਕੁਆਲੀਫਾਈ ਕਰ ਗਏ ਆ। ਸੋ ਇਹ ਜਿਹੜੀ ਫੀਫਾ ਤੋਂ ਜਿਹੜੀ ਲੇਟੈਸਟ ਅਪਡੇਟ ਆ ਰਹੀ ਆ। ਅੱਜ 2 ਮੈਚ ਹੋਰ ਹੋਣੇ ਨੇ ਜਿਹੜੇ ਗਰੁੱਪ ਜਿਹੜੇ ਹਰਜੋਤ ਸਿੰਘ ਜੀ ਸੀ ਦੇ, ਅਰਜਨਟੀਨਾ ਤੇ ਪੋਲੈਂਡ ਦਾ ਤੇ ਮੈਕਸੀਕੋ ਤੇ ਸਾਊਦੀ ਅਰੇਬੀਆ ਦਾ। ਹੁਣ ਤੋਂ 1 ਘੰਟੇ ਬਾਅਦ ਇਹ ਦੋਨੋਂ ਮੈਚ ਜਿਹੜੇ ਉਹ ਖੇਡੇ ਜਾਣਗੇ ਤੇ ਟਰਾਈ ਕਰਾਂਗੇ ਸ਼ਾਮ ਨੂੰ ਇਸ ਚਾਰੇ ਮੈਚਾਂ ਦਾ ਜਿਹੜਾ ਵੇਰਵਾ ਲੈ ਕੇ ਫੀਫਾ ਅਪਡੇਟਸ ਦੇ ਵਿੱਚ ਤੁਹਾਡੇ ਨਾਲ ਫਿਰ ਸ਼ਾਮ ਨੂੰ ਜਿਹੜਾ ਉਹ ਹਾਜ਼ਰ ਹੋਈ। ਤੇ ਹੁਣ ਆਪਣਾ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਜਿਹੜਾ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਫਿਰ 11 ਤੋਂ 1 ਵਜੇ ਦੇ ਵਿੱਚ ਨਜ਼ਰੀਆ, 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 3 ਤੋਂ 4 ਵਜੇ ਦੇ ਵਿੱਚ ਸਾਂਝੀ ਸੱਤ ਜਿਹੜਾ ਉਹ ਪ੍ਰੋਗਰਾਮ ਹੋਊਗਾ ਜਿਸ ਦੇ ਵਿੱਚ ਆਪਾਂ ਟਰੈਕਿੰਗ ਬਾਰੇ ਅੱਜ ਗੱਲਬਾਤ ਕਰਾਂਗੇ ਤੇ ਹੋਰ ਮੁੱਦਿਆਂ ਦੇ ਉੱਤੇ ਵੀ ਆਪਾਂ ਵਿਚਾਰ ਜਿਹੜੇ ਉਹ ਕਰਾਂਗੇ। 4 ਤੋਂ ਲੈ ਕੇ 5:30 ਵਜੇ ਤੱਕ ਵਿਸਰ ਦਾ ਵਿਰਸਾ, 5:40 ਦੇ ਉੱਤੇ ਖਬਰਾਂ ਅਮਰੀਕਾ ਤੇ ਕੈਲੀਫੋਰਨੀਆ ਦੀਆਂ ਅਹਿਮ ਖਬਰਾਂ ਦਾ ਬੁਲੇਟਿਨ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8:30 ਵਜੇ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਪ੍ਰੋਗਰਾਮ ਜਿਹੜੇ ਜਰਨਲਿਸਟ ਦੀਪਕ ਸ਼ਰਮਾ ਹੋਣਾ ਦੇ ਨਾਲ ਖਬਰ ਤੇ
ਨਜ਼ਰ ਪ੍ਰੋਗਰਾਮ। ਤੇ ਬਾਕੀ ਜਿਹੜੇ ਮਿਸ ਕਰ ਗਏ ਨੇ, ਫਤਿਹਗੜ੍ਹ ਸਾਹਿਬ ਤੋਂ ਆਏ, ਅੱਜ ਜਿਹੜੇ ਸਾਹਿਬਜ਼ਾਦਿਆਂ ਦੇ ਆਗਮਨ ਪੁਰਬ ਦੇ ਨਾਲ ਸੰਬੰਧਿਤ ਜਿਹੜਾ ਗੁਰਮਤਿ ਸਮਾਗਮ, ਉਹ ਤੁਸੀਂ ਪੰਜਾਬੀ ਰੇਡੀਓ USA ਦੀ YouTube ਤੇ Facebook ਦੇ ਉੱਤੇ ਜਾ ਕੇ ਉਹਨਾਂ ਸਮਾਗਮ ਨੂੰ ਜਿਹੜਾ ਉਹ ਤੁਸੀਂ ਮੁੜ ਦੁਬਾਰਾ ਦੇਖ ਸਕਦੇ ਆ, ਸੁਣ ਸਕਦੇ ਆ। ਬਹੁਤ ਹੀ ਰਸ ਭਿੰਨਾ ਕੀਰਤਨ ਤੇ ਬਹੁਤ ਹੀ ਵਧੀਆ ਜਿਹੜੀ ਆ ਕਥਾ ਤੇ ਹੋਰ ਜਿਹੜੀਆਂ ਪੰਥਕ ਤਕਰੀਰਾਂ ਤੁਸੀਂ ਉੱਥੋਂ ਉਸ ਸਮਾਗਮ ਦੇ ਵਿੱਚ ਸੁਣ ਦੇਖ ਸਕਦੇ ਹੋ। ਪੰਜਾਬੀ ਰੇਡੀਓ USA ਦੇ ਉੱਤੇ ਇਹ ਜਿਹੜਾ ਉਪਰਾਲਾ ਕੀਤਾ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਦੇ ਜਿਹੜੇ ਹੋਰ ਉਪਰਾਲੇ ਆ ਪੰਜਾਬੀ ਰੇਡੀਓ USA ਦੁਆਰਾ ਲਗਾਤਾਰ ਕੀਤੇ ਜਾਂਦੇ ਰਹਿਣਗੇ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।